ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀਆਂ ਉਹਨਾਂ ਖਬਰਾਂ ਤੋਂ ਜਿਹੜੀਆਂ ਚਰਚਿਤ ਨੇ ਤੇ ਜਿਹੜੀਆਂ ਦੇ ਉੱਤੇ ਸਮੀਖਿਆ ਵੀ ਕਰਨੀ ਬਣਦੀ ਹੈ। ਪੰਜਾਬ ਦੀ ਸਿਆਸਤ ਤੋਂ ਸ਼ੁਰੂਆਤ ਕਰ ਲੈਂਦੇ ਹਾਂ। 4 ਵਿਧਾਇਕ ਅਸਤੀਫਾ ਦੇਣਗੇ। ਉਹੀ ਨੇ ਜਿਹੜੇ MP ਬਣ ਗਏ ਮੇਰੇ ਖਿਆਲ ਦੇ ਨਾਲ। ਇੱਕ ਤਾਂ ਅਸਤੀਫਾ ਦੇ ਕੇ ਸ਼ਾਇਦ ਵਾਪਸੀ ਨੂੰ ਵੀ ਤਰਸ ਰਿਹਾ ਸੀ। ਜੀ ਹਾਂ, ਉਹ 5ਵਾਂ ਸੀਗਾ। ਹਾਂਜੀ, ਉਹ 5ਵਾਂ ਉਸ ਸੀਗਾ। 5ਵੇਂ ਦੇ ਚੱਕਰ 'ਚ ਸਾਰਾ ਚੱਕਰ ਹੁਣ ਚੱਲ ਰਿਹਾ। ਠੀਕ ਹੈ ਜੀ। ਅਸਲ 'ਚ ਜਲੰਧਰ ਪੱਛਮੀ ਵਾਲੇ MLA ਦਾ ਅਸਤੀਫਾ ਪ੍ਰਵਾਨ ਹੋਣਾ ਤੇ ਉਸ ਤੋਂ ਬਾਅਦ ਉਹਨੇ ਕਹਿਣਾ ਕਿ ਨਹੀਂ, ਮੇਰਾ ਗਲਤ ਪ੍ਰਵਾਨ ਕੀਤਾ, ਮੈਂ ਤਾਂ ਵਾਪਸ ਆਉਣਾ ਸੀ, ਕਿਉਂਕਿ ਨਤੀਜਿਆਂ ਤੋਂ ਪਹਿਲਾਂ ਹੀ ਉਹਨੂੰ ਪਤਾ ਲੱਗ ਗਿਆ ਸੀ ਕਿ ਬਈ ਭਾਜਪਾ ਤਾਂ ਇੱਥੇ ਜਿੱਤ ਨਹੀਂ ਰਹੀ। ਉਹਨੂੰ ਲੱਗਿਆ ਕਿ ਫਿਰ ਤਾਂ MLA ਦੀ ਜਿੱਤਣੀ ਵੀ ਔਖੀ ਹੋਊਗੀ, ਇਸ ਲਈ ਵਾਪਸ ਚਲੇ ਜਾਓ, MLA ਬਚਿਆ ਰਹੂਗਾ। ਪਰ ਉਹ ਸਾਰਾ ਵਰਤਾਰਾ ਤਾਂ ਸਿਰੇ ਨਹੀਂ ਚੜਿਆ, ਹੈਨਾ। ਪਰ ਇੱਧਰ ਸਵਾਲ ਖੜੇ ਹੋਣ ਲੱਗ ਪਏ। ਅਸਲ 'ਚ ਕੀ ਹੈ ਕਿ ਪ੍ਰਵੀਨ ਜੀ, ਜੇ ਰਾਜਕੁਮਾਰ ਚੱਬੇਵਾਲ ਪਾਰਟੀ ਬਦਲਦਾ ਤਾਂ ਉਹ ਵੀ ਅਸਤੀਫਾ ਦਿੰਦਾ। ਇਸੇ ਤਰ੍ਹਾਂ ਜੇ ਸ਼ੀਤਨ ਉਗਰਾਲ ਪਾਰਟੀ ਬਦਲਦਾ ਤਾਂ ਉਹ ਵੀ ਅਸਤੀਫਾ ਦਿੰਦਾ। ਜੇ ਸ਼ੀਤਨ ਉਗਰਾਲ ਦਾ ਪਾਰਟੀ ਬਦਲਣ ਤੇ ਅਸਤੀਫਾ ਪ੍ਰਵਾਨ ਹੈ ਤਾਂ ਰਾਜਕੁਮਾਰ ਚੱਬੇਵਾਲ ਦਾ ਅਜੇ ਤੱਕ ਅਸਤੀਫਾ ਪ੍ਰਵਾਨ ਕਿਉਂ ਨਹੀਂ ਹੋਇਆ? ਬਿਲਕੁਲ ਸਹੀ ਹੈ। ਉਹਨੇ ਵੀ ਤਾਂ ਪਾਰਟੀ ਬਦਲੀ ਹੈ, ਠੀਕ ਹੈ। ਬਾਕੀ ਜਿਹੜੇ ਚੋਣ ਲੜੇ ਉਹ ਨਤੀਜਿਆਂ ਤੋਂ ਬਾਅਦ ਤੈਅ ਹੁੰਦਾ ਕਿ ਹਾਂ, ਜੇ ਜਿੱਤ ਗਏ ਤਾਂ ਆਪਾਂ ਅਸਤੀਫਾ ਦੇ ਦਾਂਗੇ, ਨਹੀਂ ਜਿੱਤੇ ਤਾਂ MLA ਰਹਿ ਜਾਣਗੇ। ਇਸ ਲਈ ਉਹ ਅਸਤੀਫੇ ਦੇ ਬਿਨਾਂ ਲੜ ਲਏ, ਹੈਨਾ। ਪਰ ਜਿਹੜੇ ਪਾਰਟੀ ਬਦਲੀ ਆ ਉਹਨੂੰ ਤਾਂ ਅਸਤੀਫਾ ਦੇ ਕੇ ਦੂਏ ਪਾਸੇ ਜਾਣਾ ਪੈਂਦਾ ਨਾ। ਬਿਲਕੁਲ। ਸੋ ਉਹਦਾ ਅਸਤੀਫਾ ਕਿਉਂ ਨਹੀਂ ਪ੍ਰਵਾਨ? ਇਹ ਸਭ ਦੇ ਦਰਮਿਆਨ ਜਿਹੜੇ ਦੂਸਰੇ 3 ਨੇ ਜਿਹੜੇ ਜਿੱਤੇ ਨੇ, ਸੁਖਪਾਲ ਖਹਿਰਾ ਜਿੱਤ ਨਹੀਂ ਸਕੇ, ਪਰ ਸੁਖਜਿੰਦਰ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਮੀਤ ਸਿੰਘ ਮੀਥੇਰ, ਇਹ ਤਿੰਨੇ ਹੁਣ ਮੈਂਬਰ ਪਾਰਲੀਮੈਂਟ ਬਣ ਗਏ। ਸੋ ਇੱਕ ਤੈਅ ਸਮਾਂ ਹੁੰਦਾ ਹੈ ਕਿ ਇਹ ਸਮੇਂ ਦੇ ਦੌਰਾਨ ਤੁਸੀਂ ਇੱਕ ਅਹੁਦਾ ਛੱਡਣਾ ਜੀ। ਜੇਕਰ ਉਹ ਦੋਵਾਂ ਚੋਂ ਕੋਈ ਅਹੁਦਾ ਨਹੀਂ ਛੱਡਦੇ ਤਾਂ ਤਾਜ਼ਾ ਜਿੱਤਿਆ ਅਹੁਦਾ ਉਹਨਾਂ ਦਾ ਖਾਰਜ ਹੋ ਜਾਏਗਾ, ਪੁਰਾਣਾ ਬਰਕਰਾਰ ਰਹੇਗਾ। ਸੋ 20 ਜੂਨ ਤੱਕ ਦੀ ਤਰੀਕ ਹੈ ਹੁਣ। ਠੀਕ ਹੈ ਜੀ। 20 ਜੂਨ ਤੱਕ ਇਹਨਾਂ MLA ਨੂੰ ਆਪਣੇ ਅਸਤੀਫੇ ਦੇ ਕੇ ਪ੍ਰਵਾਨ ਕਰਕੇ ਇੱਕ ਪਾਸੇ ਬੈਠਣਾ ਪਊਗਾ, ਨਹੀਂ ਤਾਂ ਫਿਰ ਇਹਨਾਂ ਦੀ ਤਾਜ਼ੀਆਂ ਲੋਕ ਸਭਾ ਜਿੱਤੀਆਂ ਹੋਈਆਂ ਸੀਟਾਂ ਦੇ ਨਤੀਜੇ ਰੱਦ ਹੋ ਜਾਣਗੇ। ਸੋ ਇਸ ਲਈ 20 ਜੂਨ ਦਾ ਹੋ ਸਕਦਾ ਅਜੇ ਵੀ ਕਿਸੇ ਦੇ ਮਨ 'ਚ ਚੱਲਦਾ ਹੋਵੇ ਕਿ MLA ਰੱਖ ਲੈਂਦੇ ਆ। ਸੋ ਪਰ ਔਖਾ ਬਹੁਤ ਆ ਹੁਣ। ਪਾਰਟੀ ਨੇ ਜੇ ਲੜਾਤੀਆਂ ਚੋਣਾਂ ਤੇ ਜਿਤਾਤੀਆਂ ਤਾਂ ਹੁਣ ਦਿੱਲੀ ਤਾਂ ਜਾਣਾ ਹੀ ਪੈਣਾ। ਹਾਂਜੀ, ਬਿਲਕੁਲ। ਸੋ ਇਸ ਲਈ ਕਾਨੂੰਨੀ ਤੌਰ ਤੇ ਵੀ ਮੰਨਿਆ ਜਾ ਰਿਹਾ ਕਿ ਉਹਦੇ ਲਈ, ਕਿਉਂਕਿ 4 ਜੂਨ ਨੂੰ ਨਤੀਜਾ ਆਇਆ ਸੀ, 6 ਜੂਨ ਨੂੰ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੇ ਉਹ ਮਤਲਬ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਆਹ ਭਾਈ ਜਿੱਤੇ ਹੋਏ ਨੇ ਹੁਣ, ਬਿਲਕੁਲ, ਹੈ ਨਾ। ਹਾਂਜੀ। ਸੋ ਉਹਨਾਂ ਦੇ ਹਵਾਲੇ ਨਾਲ ਵੀ ਮਤਲਬ ਇਹਨਾਂ ਕੋਲ 20 ਜੂਨ ਤੱਕ ਦੀ ਤਰੀਕ ਹੈ। ਸੋ 4 ਪੰਜਾਬ ਦੇ ਨੇ ਜੀ, ਰਾਜਾ ਵੜਿੰਗ, ਮੀਥੇਰ ਤੇ ਸੁਖਜਿੰਦਰ ਰੰਧਾਵਾ ਤੇ ਰਾਜਕੁਮਾਰ ਚੱਬੇਵਾਲ। ਇਹਨਾਂ 4ਾਂ ਦੇ 20 ਤਰੀਕ ਤੱਕ ਅਸਤੀਫੇ ਪ੍ਰਵਾਨ ਹੋ ਕੇ ਕੰਮ ਨਿਬੜਿਆ ਹੋਣਾ ਚਾਹੀਦਾ, ਤਾਂ ਇਹਨਾਂ ਦੀ ਲੋਕ ਸਭਾ ਸੀਟ ਇਹਨਾਂ ਦੇ ਖਾਤੇ 'ਚ ਗਿਣੀ ਜਾਣੀ ਹੈ। ਇਸੇ ਤਰ੍ਹਾਂ ਵਰੁਣ ਚੌਧਰੀ ਹੋਰੀ ਅੰਬਾਲਾ ਤੋਂ, ਜਿਹੜੇ ਹਰਿਆਣਾ ਦਾ ਮਤਲਬ ਕਿ ਮੌਲਾਨਾ ਵਿਧਾਨ ਸਭਾ ਹਲਕਾ, ਉੱਥੋਂ ਉਹਨਾਂ ਨੇ ਵੀ MP ਬਣ ਗਏ, ਇਸ ਲਈ ਉਹਨਾਂ ਨੂੰ ਵੀ ਅਸਤੀਫਾ ਪ੍ਰਵਾਨ ਹੋਣਾ ਪੈਣਾ। ਸੋ ਇਹ ਸੀਟਾਂ ਲਗਭਗ ਚਰਚਾ 'ਚ ਨੇ ਤੇ ਇਹਨਾਂ ਸਾਰੀਆਂ ਚਰਚਾਵਾਂ ਦੇ ਵਿਚਾਲੇ ਜਲੰਧਰ ਪੱਛਮੀ ਸੀਟ ਵੀ ਚਰਚਾ 'ਚ ਹੈ। ਸੋ ਤੈਅ ਮੰਨਿਆ ਜਾ ਰਿਹਾ ਕਿ ਪੰਜਾਬ ਦੇ 4 MLA ਵਿਧਾਇਕੀ ਤੋਂ ਅਸਤੀਫਾ ਦੇਣਗੇ ਤੇ ਹੁਣ ਲੋਕ ਸਭਾ 'ਚ ਨਜ਼ਰ ਆਉਣਗੇ ਤੇ ਉੱਥੇ ਸਹੁੰ ਚੁੱਕਣਗੇ ਜਾ ਕੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ਰਮਾ ਜੀ ਆਪਾਂ ਆਪ ਦੇ ਲਈ ਜਲੰਧਰ ਪੱਛਮੀ ਸੀਟ ਦੇ ਬਾਰੇ, ਕਿਉਂਕਿ ਉਹਨੂੰ ਬਚਾਉਣਾ ਹੁਣ ਮੁੱਛ ਦਾ ਸਵਾਲ ਬਣ ਗਿਆ। ਪਾਰਟੀ ਨੇ ਸੰਗਰੂਰ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਜਲੰਧਰ ਵਾਲੀ ਸੀਟ ਬਚਾਈ ਸੀ। ਜਲੰਧਰ ਵਾਲੇ ਮੁੜ ਕੇ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਸੀ, ਉਹ ਫਿਰ ਆਪਦੇ ਹਿਸਾਬ ਦੇ ਨਾਲ ਅਗਲੇ ਉੱਡ ਗਏ, ਉਡਾਰੀਆਂ ਮਾਰ ਕੇ। ਹੁਣ ਕਹਿੰਦੇ ਇਹ ਜਿਹੜੀ ਇਸੇ
MP ਹਲਕੇ ਦੇ ਵਿੱਚ ਆਉਂਦੀ ਹੈ ਜਲੰਧਰ ਪੱਛਮੀ ਸੀਟ, ਉਹ ਵੀ ਹੁਣ ਮੁੱਛ ਦਾ ਸਵਾਲ ਬਣ ਗਿਆ ਬਚਾਉਣੀ। ਬਿਲਕੁਲ ਪ੍ਰਵੀਨ ਜੀ, ਵੈਸੇ ਜਿਮਨੀ ਚੋਣ ਹਮੇਸ਼ਾ ਸੱਤਾਧਾਰੀ ਧਿਰ ਹਾਵੀ ਰਹਿੰਦੀ ਹੈ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਤੇ ਇਹ ਟਰੈਕ ਰਿਕਾਰਡ ਕਹਿੰਦਾ। ਪਰ ਜਿਮਨੀ ਚੋਣ ਵੀ ਆਮ ਆਦਮੀ ਪਾਰਟੀ ਪਹਿਲੀ ਉਹ ਹਾਰ ਗਈ ਸੀ ਲੋਕ ਸਭਾ ਵਾਲੀ, ਉਸ ਤੋਂ ਬਾਅਦ ਦੂਸਰੀ ਜਿਮਨੀ ਚੋਣ ਬਚਾਉਣ ਚ ਕਾਮਯਾਬ ਹੋਈ, ਉਹ ਜਲੰਧਰ ਵਾਲੀ ਉਹ ਸੀ, ਜਿੱਥੋਂ ਸ਼੍ਰੀ ਰਿੰਕੂ ਨੂੰ ਲਿਆ ਕੇ ਹੈ ਨਾ ਕਾਂਗਰਸ ਵਾਲੇ ਪਾਲੇ ਤੋਂ MP ਬਣਾ ਲਿਆ। ਤੇ ਪਰ ਉਹ ਤੋਂ ਬਾਅਦ ਉਹ ਚੋਣਾਂ ਤੋਂ ਪਹਿਲਾਂ ਹੀ ਪਾਲਾ ਬਦਲ ਗਿਆ, ਤੇ ਉਹਦਾ ਪਾਲਾ ਬਦਲਣਾ ਵੀ ਤੇ ਉਹਦੇ ਬਾਵਜੂਦ ਜਿੱਤਣਾ ਕਾਂਗਰਸ ਦਾ, ਇਹ ਵੀ ਸਾਰਾ ਕੁਛ ਮਤਲਬ ਨਾ ਆਪ ਨੂੰ ਸਮਝ ਆਈ ਨਾ ਭਾਜਪਾ ਨੂੰ ਸਮਝ ਆਈ ਕਿ ਕੀ ਹੋ ਰਿਹਾ ਹੈ ਨਾ। ਸੋ ਉਹ ਸਾਰੇ ਵਰਤਾਰੇ ਦੇ ਵਿਚਾਲੇ ਸੁਸ਼ੀਲ ਰਿੰਕੂ ਜਦੋਂ ਵਿਧਾਨ ਸਭਾ ਦੀ ਚੋਣ ਲੜੇ ਸੀ ਕਾਂਗਰਸ ਵੱਲੋਂ, ਤਦ ਉਹ ਸ਼ੀਤਲ ਉਗਰਾਲ ਤੋਂ ਹਾਰੇ ਸੀ, ਤੇ ਸ਼ੀਤਲ ਉਗਰਾਲ ਭਾਜਪਾ ਵਾਲੇ ਪਾਲੇ ਚੋਂ ਆਮ ਆਦਮੀ ਪਾਰਟੀ ਕੰਨੀ ਆ ਕੇ ਟਿਕਟ ਲੈ ਕੇ MLA ਬਣ ਗਏ। ਪਰ ਉਹਨਾਂ ਨੇ ਵਾਪਸੀ ਕੀਤੀ ਸਣੇ ਸੁਸ਼ੀਲ ਰਿੰਕੂ ਜੀ। ਸੋ ਜਿਹੜੇ ਆਪਸ ਚ ਆਮੋ ਸਾਹਮਣੇ ਸੀ, ਉਹ ਆਮ ਆਦਮੀ ਪਾਰਟੀ ਚ ਆ ਕੇ ਵੀ ਆਮੋ ਸਾਹਮਣੇ ਰਹੇ, ਪਰ ਜਾਣ ਲੱਗੇ ਇਕੱਠੇ ਹੋ ਕੇ ਗਏ। ਜੀ ਜੀ। ਸੋ ਜਦੋਂ ਇਕੱਠੇ ਹੋ ਕੇ ਗਏ ਤਦ ਇਹ ਮੰਨਿਆ ਜਾ ਰਿਹਾ ਸੀਗਾ ਕਿ ਲੈ ਵੀ ਸੁਸ਼ੀਲ ਰਿੰਕੂ ਨੂੰ ਲੱਗ ਰਿਹਾ ਸੀਗਾ ਕਿ ਮੈਂ MP ਬਣ ਜਾਣਾ, ਜਿਹਨੂੰ ਲੱਗ ਰਿਹਾ ਸੀ ਮੈਂ ਭਾਜਪਾ ਵਾਲੇ ਪਾਸੇ ਦੁਬਾਰਾ MLA ਬਣ ਜਾਣਾ, ਆਪਣੇ ਬਾਹਰੇ ਨਿਆਰੇ ਰਹਿਣਗੇ, ਦਿੱਲੀ ਨਾਲ ਆਪਣੀਆਂ ਤਾਰਾਂ ਜੁੜ ਜਾਣੀਆਂ। ਪਰ ਨਤੀਜਿਆਂ ਤੋਂ ਪਹਿਲਾਂ ਹੀ ਅਹਿਸਾਸ ਹੋ ਗਿਆ ਸ਼ੀਤਲ ਉਗਰਾਲ ਨੂੰ ਕਿ ਸੀਟ ਭਾਜਪਾ ਨਹੀਂ ਜਿੱਤ ਰਹੀ ਲੋਕ ਸਭਾ। ਠੀਕ ਹੈ। ਸੋ ਉਸੇ ਨੇ ਉਹਨੂੰ ਅਹਿਸਾਸ ਕਰਾਤਾ ਕਿ ਤਾਂ ਮੇਰੀ MLA ਜਿੱਤਣਾ ਵੀ ਔਖਾ ਹੈ। ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਲਵਾਂ, ਪਰ ਇੱਧਰ ਅਗਲੇ ਕਹਿੰਦੇ ਕਿ ਸਾਨੂੰ ਠਿੱਠ ਕਰਕੇ ਗਿਆ, ਹੁਣ ਨਹੀਂ ਤੇਰਾ ਅਸਤੀਫਾ ਪ੍ਰਵਾਨ ਦਾ, ਜੇ ਕਰ ਵੀ ਲੈਂਦੇ ਕੋੜਾ ਕੁੱਟ ਭਰ ਲੈਂਦੇ, ਚੱਲ ਇੱਕ MLA ਸੀਟ ਹੋਰ ਬਚੀ ਰਹਿੰਦੀ ਆਮ ਆਦਮੀ ਪਾਰਟੀ ਕੋਲ, ਹੁਣ ਜਿਮਨੀ ਚੋਣ 'ਚ ਤਾਂ ਜਾਣਾ ਹੀ ਪੈਣਾ। ਅੱਛਾ, ਤੁਸੀਂ ਕਮਾਲ ਇਹ ਵੀ ਦੇਖੋ ਕਿ ਆਹ ਜਿਮਨੀ ਚੋਣ ਨਿਬੜਨੀ ਹੈ, ਜਾਨੂੰ ਅਗਲੀਆਂ ਜਿਮਨੀ ਚੋਣਾਂ ਤਿਆਰ ਖੜੀਆਂ ਹੋਣਗੀਆਂ ਜੀ। ਜੇ ਤਾਂ ਇਕੱਠੀਆਂ ਹੋ ਜਾਂਦੀਆਂ ਤਾਂ ਵੀ ਠੀਕ ਸੀ, ਹੁਣ ਇਹਦਾ ਪ੍ਰਭਾਵ ਦੁਨੀਆ ਤੇ ਵੀ ਜਾਣਾ, ਇਸੇ ਜਿਮਨੀ ਚੋਣ ਦਾ ਪ੍ਰਭਾਵ, ਕਿਉਂਕਿ ਇਹ ਤਾਂ ਤੈਅ ਆ 10 ਜੁਲਾਈ ਨੂੰ ਵੋਟਾਂ ਪੈਣੀਆਂ ਹੀ ਨੇ, ਇਹਦਾ ਹੀ ਅਸਰ ਤੁਹਾਡੇ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਤੇ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਹੀ ਪੈਣਾ, ਤੇ ਉਹ ਤੋਂ ਬਾਅਦ ਫਿਰ 227 ਵੀ ਜਾਨੂੰ ਨੇੜੇ ਅੱਜ ਟੁਕਣਾ। ਇਸ ਲਈ ਇਹ ਕੜੀ ਚੱਲੀ ਜਾਣੀ ਆ। ਹੁਣ ਕੜੀ ਚੱਲਣ ਦਾ ਪਹਿਲੂ ਕੀ ਆ ਕਿ ਇਹ ਸੀਟ, ਇਹ ਉਹ ਜਲੰਧਰ ਪੱਛਮੀ ਸੀਟ ਹੈ ਜਿੱਥੋਂ ਸ਼ੀਤਲ ਉਗਰਾਲ ਦਾ ਵੀ ਘਰ ਇਸੇ ਹਲਕੇ ਚ ਆਉਂਦਾ, ਠੀਕ ਹੈ, ਵਿਧਾਨ ਸਭਾ ਹਲਕੇ, ਤੇ ਸੁਸ਼ੀਲ ਰਿੰਕੂ ਦਾ ਘਰ ਵੀ ਇਸੇ ਹਲਕੇ ਚ ਆਉਂਦਾ। ਓ ਅੱਛਾ। ਸੁਣੋ, ਦੋਨੇ ਵਿਅਕਤੀ ਇੱਕੋ ਪਾਸੇ ਸੀ, ਇੱਕੋ ਪਾਸਿਓਂ ਲੜੇ, ਪਰ ਇਸ ਵਾਰ ਜਿਹੜੀ ਧਿਰ ਦੀ ਇੱਥੋਂ ਦੀ ਵਿਧਾਇਕੀ ਸੀ, ਉਹ ਟੀਮ ਆ ਰਹੀ ਹੈ ਤੀਜੇ ਨੰਬਰ ਤੇ, ਮਤਲਬ ਆਮ ਆਦਮੀ ਪਾਰਟੀ। ਲੋਕ ਸਭਾ ਚੋਣਾਂ ਦੇ ਵਿੱਚ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਇਸ ਹਲਕੇ ਤੋਂ ਵੀ MLA ਸੀ, ਪਰ ਇਸ ਹਲਕੇ ਤੋਂ ਉਹਨਾਂ ਦੇ ਪੱਲੇ 3 ਨੰਬਰ ਪਿਆ। ਓ ਅੱਛਾ। ਤੇ ਪਰ ਜਿਹੜੇ ਪਾਲਾ ਬਦਲ ਕੇ ਗਏ, ਭਾਜਪਾ ਵਾਲੇ ਪਾਸੇ ਗਏ, ਉਹਨਾਂ ਦੇ ਪੱਲੇ ਵੀ 2 ਨੰਬਰ ਪਿਆ। ਪਰ ਇਹ ਨੰਬਰਾਂ ਦੇ ਵਿੱਚ ਵੀ ਕਿੰਨਾ ਫਰਕ ਹੈ, ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹ ਸੀਟ ਦੇ ਉੱਤੇ ਜਦੋਂ ਲੋਕ ਸਭਾ ਚੋਣਾਂ ਦੀਆਂ ਆਪਾਂ ਗਿਣਤੀਆਂ ਮਿਣਤੀਆਂ ਕੀਤੀਆਂ ਤਾਂ ਕਾਂਗਰਸ ਦਾ ਉਮੀਦਵਾਰ ਚਰਨਜੀਤ ਚੰਨੀ ਲੈ ਕੇ ਗਿਆ 44,000 ਵੋਟ। ਠੀਕ ਹੈ। 44,394 ਵੋਟ ਇਸ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਚੋਂ। ਭਾਜਪਾ ਵਾਲੇ ਲੈ ਕੇ ਗਏ ਸ਼ੀਤਲ ਤੇ ਰਿੰਕੂ ਮਿਲ ਕੇ 42,827 ਵੋਟ। ਮਤਲਬ 44 ਤੋਂ ਉਹਨਾਂ ਦੀ ਵੀ ਮਤਲਬ ਲਗਭਗ 2000 ਤੋਂ ਥੋੜੀ ਜਿਹੀ 1700-1800 ਵੋਟ ਘੱਟ ਆ, ਹੈ ਨਾ, 1567 ਵੋਟ ਘੱਟ ਹੈ ਇਹਨਾਂ ਦੀ। ਸੋ ਪਰ ਇੱਕ ਪਾਸੇ 42,000 ਹੈ, ਇੱਕ ਪਾਸੇ 44,000 ਹੈ, ਤੇ ਆਮ ਆਦਮੀ ਪਾਰਟੀ ਜਿਹਦਾ ਇੱਥੋਂ MLA ਸੀਗਾ, MLA ਗਿਆ ਤਾਂ ਤੁਹਾਡੀ ਵੋਟ ਵੀ ਨਾ ਤਾਂ ਨਾਲੇ ਗਈ, 15,000 ਵੋਟ ਨਿਕਲੀ ਆ ਸਰ। 15,629। ਹੁਣ 15,000 ਨੂੰ 50,000 ਚ ਬਦਲਣਾ ਨੱਕ ਦਾ ਸਵਾਲ, ਮੁੱਛ ਦਾ ਸਵਾਲ ਨਹੀਂ ਤਾਂ ਹੋਰ ਕੀ ਹੈ। ਬਿਲਕੁਲ ਸਹੀ ਹੈ। ਤਾਂ ਮੁਸ਼ਕਲ ਘੜੀ ਇਹਨਾਂ ਲਈ ਆਉਣ ਪਈ ਆ, ਤੇ ਇਹ ਸੀਟ ਜਿੱਤਣਾ ਹੁਣ ਵਕਾਰ ਦਾ ਸਵਾਲ ਵੀ ਬਣੂਗਾ, ਕਿਉਂਕਿ ਜਲੰਧਰ ਲੋਕ ਸਭਾ ਹਲਕੇ ਦੀਆਂ 9 ਵਿਧਾਨ ਸਭਾ ਹਲਕਿਆਂ ਚ ਆਮ ਆਦਮੀ ਪਾਰਟੀ ਬਚੂਗੀ। ਓ ਅੱਛਾ। ਤੇ ਫਿਰ ਇਹ ਤੋਂ ਬਾਅਦ ਉਹਨਾਂ ਨੂੰ ਇਹ ਵੀ ਪਤਾ ਕਿ ਇਹਦਾ ਅਸਰ ਹੁਸ਼ਿਆਰਪੁਰ ਵੀ ਜਾਣਾ, ਇਹਦਾ ਅਸਰ ਡੇਰਾ ਬਾਬਾ ਨਾਨਕ ਵੀ ਜਾਣਾ, ਇਹਦਾ ਅਸਰ ਗਿੱਦੜਬਾਹਾ ਬਰਨਾਲਾ ਤੱਕ ਵੀ ਜਾਣਾ। ਸੋ ਹੁਣ ਜਾਂ ਤਾਂ ਫਿਰ ਉਹ ਬੀਜ ਬੂਜ ਵਾਲੇ ਦੁਆਰਾ ਲਿਆਉਣੇ ਪੈਣੇ ਜਲੰਧਰ, ਜਿਹੜੇ ਬੀਜ ਲੈਣ ਆਏ ਸੀ, ਹੈ ਨਾ, ਇਹੋ ਜਿਹਾ ਕੁਛ ਕਰਨਾ ਪੈਣਾ ਤਾਂ ਗੱਲ ਬਣਨੀ, ਨਹੀਂ ਆਸਾਨ ਨਹੀਂ ਆ। ਸੋ ਆਮ ਆਦਮੀ ਪਾਰਟੀ ਲਈ ਵੀ ਇਹ ਸੀਟ ਮੁਸ਼ਕਲ ਦੀ ਘੜੀ ਆ। ਭਾਜਪਾ ਇਸ ਨੂੰ ਜਿੱਤਣਾ ਚਾਹੂਗੀ, ਕਿਉਂਕਿ ਹੁਣ ਉਹ ਵੀ ਸ਼ੀਤਲ ਉਗਰਾਲ ਨੂੰ ਲੈ ਕੇ ਦੁਵਿਧਾ ਛਾਉਣੀ ਕਿ ਕੀ ਕਰੀਏ, ਨਾ ਭਰੋਸੇਯੋਗ ਬੰਦਾ ਨਹੀਂ ਆ। ਸੋ ਉਹਨਾਂ ਲਈ ਵੀ ਇੱਕ ਸਵਾਲ ਹੈ ਕਿ ਹੁਣ ਉਹ ਸ਼ੀਲ ਰਿੰਕੂ ਨੂੰ ਉਤਾਰੂਗੀ ਇੱਥੋਂ ਮੈਦਾਨ ਚ। ਤੇ ਬੇਸ਼ੱਕ ਕਾਂਗਰਸ ਨੂੰ ਇਹ ਲੱਗਦਾ ਕਿ ਅੰਕੜਿਆਂ ਦੇ ਹਿਸਾਬ ਨਾਲ ਅਸੀਂ 44,000 ਨਾਲ ਮੂਹਰੇ ਆ, ਪਰ ਭਾਜਪਾ ਨੇ ਜਿਵੇਂ 1500 ਵੋਟ ਦੇ ਨਾਲ ਟੱਕਰ ਦਿੱਤੀ ਆ ਤਾਂ ਫਸਮਾ ਵੀ ਹੈ। ਤੇ ਇੱਥੇ ਹੁਣ ਚੰਨੀ ਰਹੀ ਵਕਾਰ ਦਾ ਸਵਾਲ ਬਣਨਾ ਕਿ ਲੈ ਭਾਈ ਹੁਣ ਤੂੰ ਜਿਤਾ ਕੇ ਤੇ ਤੈਨੂੰ ਜਿਤਾਤਾ। ਹਾਂਜੀ ਬਿਲਕੁਲ। ਹੈ ਅਕਾਲੀ ਦਲ ਆਪਣਾ ਵਿੱਚ ਘੋੜਾ ਭਜਾਊਗਾ, ਕਿੱਥੇ ਖੜਦਾ ਉਹਨਾਂ ਦਾ ਘੋੜਾ ਦੇਖਦੇ ਆ। ਪਰ ਜਲੰਧਰ ਪੱਛਮੀ ਵੀ ਤੇ ਉਸ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਚੋਣਾਂ ਹੁਣ
ਆਮ ਆਦਮੀ ਪਾਰਟੀ ਲਈ ਵੱਡਾ ਸਵਾਲ, ਕਿਉਂਕਿ ਸੱਤਾਧਾਰੀ ਧਿਰ ਆ ਤੇ 2 ਸਾਲਾਂ ਦੇ ਵਿੱਚ ਜੇ ਇਹ ਗ੍ਰਾਫ ਇਸ ਸਥਿਤੀ ਤੇ ਆ ਰਿਹਾ ਤੇ ਆਮ ਆਦਮੀ ਪਾਰਟੀ ਲਈ ਸਾਰਾ ਕੁਝ ਠੀਕ ਨਹੀਂ ਹੈ। ਜੀ ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਇੱਕ ਅਜਿਹੀ ਮਿਸਾਲ ਦੀ, ਕਈ ਵਾਰੀ ਜਿਹੜੇ ਲੋਕ ਆਪਣੇ ਸੰਗਠਨ ਦੇ ਵਿੱਚ ਆਈਆਂ ਊਣਤਾਈਆਂ ਬਾਰੇ ਉਹਨਾਂ ਨੂੰ ਜਦੋਂ ਮੌਕਾ ਮਿਲਦਾ ਆਗੂਆਂ ਦੇ ਮੂਹਰੇ ਗੱਲ ਕਰਨ ਦਾ, ਤਾਂ ਆਪਣੇ ਇੱਕ ਵਿਲੱਖਣ ਪ੍ਰਭਾਵ ਦੇ ਨਾਲ, ਵਿਲੱਖਣ ਸ਼ਬਦਾਵਲੀ ਦੇ ਨਾਲ ਗੱਲ ਕਰਦੇ ਨੇ। ਉਹ ਲੋਕਾਂ ਨੂੰ ਜ਼ਾਹਰ ਨਹੀਂ ਹੋਣ ਦਿੰਦੇ, ਪਰ ਗੱਲ ਕਨਵੇ ਕਰ ਦਿੰਦੇ ਆ। ਤੁਹਾਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਮੈਂ ਇਹਦੇ ਬਾਰੇ ਗੱਲ ਕਰਦਾ ਤੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਯਾਦ ਆ ਜਾਂਦੇ, ਜਦੋਂ ਮਜੀਠੀਆ ਨੂੰ ਕਹਿ ਰਹੇ ਸੀ, ਕਹਿੰਦੇ ਵੀ ਤੁਹਾਨੂੰ ਤਾਂ ਸਾਰਾ ਕੁਝ ਥਾਲ 'ਚ ਪਰੋਸਿਆ ਮਿਲ ਗਿਆ। ਸੋ ਉਹਨਾਂ ਸ਼ਬਦਾਂ 'ਚ ਉਹਨਾਂ ਦਾ ਤਾਨਾ ਵੀ ਸੀਗਾ, ਮਿਹਣਾ ਵੀ ਸੀਗਾ, ਤੇ ਇਹ ਵੀ ਦੱਸਣਾ ਸੀਗਾ ਕਿ ਭਾਈ ਅਸੀਂ ਇਹਨਾਂ ਅਹੁਦਿਆਂ ਲਈ ਕਿੰਨੀ ਜਦੋਜਹਿਦ ਕੀਤੀ ਹੈ। ਖੈਰ, ਆਪਾਂ ਗੱਲ ਕਰੀਏ RSS ਮੁਖੀ ਦੀ। ਕਹਿੰਦੇ ਮੋਦੀ ਟੀਮ ਨੂੰ ਸਿੱਠਣੀਆਂ ਦਿੱਤੀਆਂ ਜੀ, ਤੇ ਮਣੀਪੁਰ ਤੇ ਹੋਰ ਵਾਹ-ਵਾਹ ਵਾਕੇ ਯਾਦ ਕਰਵਾਏ। ਦੇਖੋ, RSS ਦਾ ਇੱਕ ਛੋਟਾ ਜਿਹਾ ਵਿੰਗ ਹੈ ਭਾਜਪਾ ਜੀ ਜੀ, ਪਰ ਅੱਜ ਭਾਰਤੀ ਜਨਤਾ ਪਾਰਟੀ ਜਾਂ ਇਹ ਕਹਿ ਲਈਏ ਕਿ ਨਰਿੰਦਰ ਮੋਦੀ ਹੋਰਾਂ ਦੀ ਟੀਮ ਇਹ ਮਹਿਸੂਸ ਕਰਦੀ ਹੈ ਕਿ RSS ਸਾਡਾ ਹਿੱਸਾ ਹੁਣ। ਔਰ ਆਪਾਂ ਲੰਮੇ ਸਮੇਂ ਤੋਂ, ਲਗਭਗ ਸਾਲ ਤੋਂ ਆਪਾਂ ਇਹ ਗੱਲ ਕਰਦੇ ਆ ਰਹੇ ਹਾਂ, ਖਾਸ ਕਰ ਕਿਸਾਨ ਅੰਦੋਲਨ ਤੋਂ ਹੀ ਇਹ ਵਰਤਾਰਾ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਭਾਈ ਇਹਨਾਂ 'ਚ ਪਾੜਾ ਪੈਣਾ ਸ਼ੁਰੂ ਹੋ ਗਿਆ, ਇਹਨਾਂ 'ਚ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ। ਪਿਛਲੇ 2 ਸਾਲਾਂ ਤੋਂ ਤਾਂ ਇਹ ਪਾੜਾ ਖਾਸਾ ਨਜ਼ਰ ਆਉਣ ਲੱਗ ਪਿਆ ਸੀ, ਨੰਗੀ ਅੱਖ ਨਾਲ ਵੀ, ਖਾਸ ਕਰਕੇ ਜਿਨ੍ਹਾਂ ਨੂੰ ਇਹ ਰਾਜਨੀਤੀ ਸਮਝ ਆਉਂਦੀ ਹੈ। ਬੇਸ਼ੱਕ RSS ਦੀ ਔਰ ਭਾਜਪਾ ਦੀ ਵਿਚਾਰਧਾਰਾ ਇੱਕੋ ਹੋਵੇ, ਪਰ RSS ਫਿਰ ਵੀ ਕਹਿੰਦੀ ਹੈ ਕਿ ਚੱਲਣਾ ਉਸੇ ਰਾਹ ਤੇ ਆ, ਹੈ ਨਾ, ਪਰ ਚੱਲਣਾ ਕਤਾਰਬੰਦੀ 'ਚ। ਸੋ ਇੱਕ ਦੂਜੇ ਨੂੰ ਕ੍ਰਾਸ ਕਰਕੇ ਨਹੀਂ। ਪਰ ਨਰਿੰਦਰ ਮੋਦੀ ਹੋਰੀ ਕਹਿੰਦੇ ਕਿ ਸਾਰਾ ਕੁਝ ਦਰੜ ਕੇ ਵੀ ਲੰਘਣਾ ਪਵੇ ਤਾਂ ਲੰਘ ਜਾਣਾ। ਬਿਲਕੁਲ ਸਹੀ ਹੈ, ਪ੍ਰਵਾਹ ਨਹੀਂ। ਸੋ ਇਸ ਨੀਤੀ ਨੇ ਉਹਨਾਂ ਨੂੰ ਆਮੋ ਸਾਹਮਣੇ ਲਿਆ ਖੜਾ ਕੀਤਾ। ਔਰ ਇਹਦਾ ਪ੍ਰਤੱਖ ਪ੍ਰਮਾਣ ਮੈਂ ਚੌਥੇ ਗੇੜ ਦੀਆਂ ਵੋਟਾਂ ਤੋਂ ਬਾਅਦ ਤਾਂ ਦੇ ਸਕਦਾ। ਹਵਾਲਾ ਇਹ ਹੈ ਕਿ ਚੌਥੇ ਗੇੜ ਦੀਆਂ ਵੋਟਾਂ ਪੈ ਚੁੱਕੀਆਂ ਸੀ 7 ਗੇੜਾਂ ਚੋਂ। ਉਹ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਹੋਰਾਂ ਦਾ ਇੱਕ ਬਿਆਨ ਆਉਂਦਾ। ਉਹ ਕਹਿੰਦੇ ਸ਼ੁਰੂ ਦੇ ਵਿੱਚ ਅਸੀਂ ਓਨੇ ਕਾਬਲ ਨਹੀਂ ਸੀਗੇ, ਓਨੇ ਸਮਰੱਥ ਨਹੀਂ ਸੀਗੇ, ਤਦ RSS ਦੀ ਸਾਨੂੰ ਲੋੜ ਪੈਂਦੀ ਸੀ। ਹੁਣ ਅਸੀਂ ਇੰਨੇ ਸਮਰੱਥ ਹੋ ਗਏ ਹਾਂ, ਅੱਜ BJP ਖੁਦ ਆਪਣੇ ਆਪ ਨੂੰ ਆਪ ਚਲਾ ਸਕਦੀ ਹੈ, ਇਸ ਨੂੰ ਕਿਸੇ ਦੀ ਸਹਾਰੇ ਦੀ ਲੋੜ ਨਹੀਂ। ਉਹ ਅੱਛਾ। ਸੋ ਇਸ ਬਿਆਨ ਨੇ ਇਹ ਸਪਸ਼ਟ ਕਰਤਾ ਕਿ ਬਿਲਕੁਲ ਪਾੜਾ ਪੈ ਚੁੱਕਿਆ। ਔਰ ਉਹ ਪਾੜਾ ਨਤੀਜਿਆਂ ਨਜ਼ਰ ਆਇਆ, ਮਹਾਰਾਸ਼ਟਰ ਤੋਂ ਲੈ ਕੇ ਅਯੋਧਿਆ ਤੱਕ ਜੀ ਉਹ ਦਿਖਿਆ। ਹੁਣ RSS ਮੁਖੀ ਨੇ ਮਤਲਬ ਮਿੱਠੀ ਗੋਲੀ ਉਹ ਦਿੱਤੀ ਆ। ਉਹ ਉਹਨਾਂ ਨੇ ਉਹ ਸਿੱਠਣੀਆਂ, ਉਹ ਖਰੀਆਂ ਉਹ ਨਸੀਹਤਾਂ ਸੱਤਾਧਾਰੀ ਧਿਰ ਨੂੰ ਬਾਲੀਆਂ ਦਿੱਤੀਆਂ, 2-4 ਵਿਰੋਧੀ ਧਿਰ ਨੂੰ ਵੀ ਦਿੱਤੀਆਂ। ਹਾਂਜੀ, ਤੇ ਸਮਝਣ ਵਾਲਾ ਸਭ ਨੂੰ ਸਮਝ ਆਉਂਦਾ ਕਿ ਕਿਸ ਪਿੱਚ ਤੇ ਖੇਡੇ ਨੇ RSS ਮੁਖੀ। ਮੋਹਨ ਭਾਗਵਤ ਹੋਰਾਂ ਦਾ ਅਗਵਾਈ ਹੇਠ ਮਤਲਬ ਨਾਗਪੁਰ ਦੇ ਵਿੱਚ ਇੱਕ ਸਮਾਗਮ ਸੀਗਾ ਲੰਘੇ ਸੋਮਵਾਰ। ਠੀਕ ਹੈ ਜੀ। ਜਦੋਂ ਸਮਾਗਮ ਨਿਬੜਿਆ ਤਾਂ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਇਸ ਵਾਰ ਚੋਣਾਂ ਨਹੀਂ ਲੜੀਆਂ ਗਈਆਂ, ਯੁੱਧ ਲੜਿਆ ਗਿਆ। ਇਹ ਕਹਿੰਦੇ ਸਹੀ ਵਰਤਾਰਾ ਨਹੀਂ ਹੈ। ਤੇ ਉਹਨਾਂ ਨੇ ਨਾਲ ਦੀ ਨਾਲ ਇੱਕ ਗੱਲ ਕਹੀ, ਕਹਿੰਦੇ ਕਿ ਕੰਮ ਕਰੋ ਜੀ, ਹੰਕਾਰ ਨਾ ਕਰੋ। ਤੇ ਜੇ ਹੰਕਾਰ ਕਰ ਰਹੇ ਹੋ ਫਿਰ ਤੁਸੀਂ ਸੱਚੇ ਸੇਵਕ ਨਹੀਂ। ਅੱਛਾ, ਹੁਣ ਮੈਂ ਸੇਵਾਦਾਰ ਹਾਂ, ਮੈਂ ਚੌਕੀਦਾਰ ਹਾਂ, ਮੈਂ ਸੇਵਕ ਹਾਂ। ਸਹੀ ਇਹ ਉਹ ਉੱਥੇ ਸੁਨੇਹਾ ਦਿੱਤਾ ਨਾ। ਉਹ ਕਹਿੰਦੇ ਕੰਮ ਕਰੋ, ਹੰਕਾਰ ਨਾ ਪਾਲੋ, ਚੋਣਾਂ 'ਚ ਮੁਕਾਬਲਾ ਜ਼ਰੂਰ ਹੋਵੇ ਪਰ ਉਹ ਝੂਠ ਤੇ ਆਧਾਰਿਤ ਨਾ ਹੋਵੇ। ਕਿਉਂਕਿ RSS ਆਪਣੇ ਏਜੰਡੇ ਤੇ ਸਪਸ਼ਟ ਆ। ਆਪਾਂ ਤੁਸੀਂ ਦੇਸ਼ ਵਾਸੀ ਉਸ ਏਜੰਡੇ ਨੂੰ ਕਿੰਨੇ ਮੰਨਣ ਵਾਲੇ ਨੇ, ਕਿੰਨੇ ਨਹੀਂ ਮੰਨਣ ਵਾਲੇ, ਵਿਚਾਰਧਾਰਾ ਰਹਿਣੀ ਆ, ਹੈਨਾ। ਪਰ ਅਗਲੇ ਕਹਿੰਦੇ ਕਿ ਸਾਡਾ ਏਜੰਡਾ ਸਪਸ਼ਟ ਆ ਤੇ ਤੁਸੀਂ ਉਹਨੂੰ ਮੋਦੀ ਏਜੰਡਾ ਬਣਾਈ ਜਾਂਦੇ ਹੋ। ਬਿਲਕੁਲ, ਕਿ RSS ਦੇ ਏਜੰਡੇ ਨੂੰ ਖਾ ਕੇ ਤੁਸੀਂ ਭਾਜਪਾ ਦਾ ਏਜੰਡਾ ਖਾ ਕੇ ਤੁਸੀਂ ਤਾਂ ਆਪਣਾ ਮੋਦੀ ਏਜੰਡਾ ਬਣਾ ਲਿਆ ਕਿ ਆਪਾਂ ਨੂੰ ਜਿਹੜਾ ਫਾਰਮੂਲਾ ਪਿੱਟਾ ਉਹਦੇ ਹਿਸਾਬ ਨਾਲ। ਉਹ ਸਹੀ ਹੈ, ਬਿਲਕੁਲ ਸਹੀ। ਸੋ ਅਸਲ 'ਚ ਉਹ ਦਲ ਬਦਲੀਆਂ ਤੋਂ ਕਾਫੀ ਨਾਰਾਜ਼ ਹੈ RSS ਕਿ ਤੁਸੀਂ ਉਹ ਬਿਨਾਂ ਵਿਚਾਰਧਾਰਾ ਵਾਲੇ ਬੰਦੇ ਜਿਹੜੇ ਭਾਜਪਾ ਦੀ ਵਿਚਾਰਧਾਰਾ ਤੋਂ ਉਲਟ ਲਾਉਣ। ਹੁਣ ਸੁਣੋ, ਉਹਨਾਂ ਨੇ, ਮੈਂ ਪੁਆਇੰਟ ਤੁਹਾਡੇ ਮੂਹਰੇ ਰੱਖਣਾ ਜੀ। ਮੋਹਨ ਭਾਗਵਤ ਕਹਿੰਦੇ ਕਿ ਜਿਹੜੀ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਆ ਸਾਨੂੰ, ਜਦੋਂ ਅਸੀਂ ਉਹ ਨਹੀਂ ਕਰਦੇ ਫਿਰ ਅਸੀਂ ਘਰਾਹੇ ਪੈ ਜਾਂਦੇ ਹਾਂ। ਉਹ ਕਹਿੰਦੇ ਪਾਲਣਾ ਵੀ ਕਰੋ ਤੇ ਆਪਣੇ ਤੇ ਮਾਣ ਵੀ ਕਰੋ, ਪਰ ਜਦੋਂ ਤੁਸੀਂ ਉਸ ਮਾਣ ਨੂੰ ਹੰਕਾਰ ਦੀ ਚਾਦਰ ਨਾਲ ਲਪੇਟ ਲੈਂਦੇ ਹੋ, ਠੀਕ ਹੈ ਜੀ, ਕਹਿੰਦੇ ਫਿਰ ਸਹੀ ਅਰਥਾਂ 'ਚ ਤੁਸੀਂ ਕਿਤੇ ਵੀ ਸੇਵਾਦਾਰ ਨਹੀਂ ਰਹਿੰਦੇ, ਫਿਰ ਤੁਸੀਂ ਸੇਵਾ ਨਹੀਂ ਨਿਭਾ ਰਹੇ, ਸੇਵਾ ਅਧਿਕਾਰੀ ਕਹਿਲਾਉਣ ਦੇ ਵੀ ਹੱਕਦਾਰ ਨਹੀਂ ਕਹਿੰਦੇ ਫਿਰ ਤੁਸੀਂ। ਨਰਿੰਦਰ ਮੋਦੀ ਹੋਰਾਂ ਦੀ ਤੇ ਟੀਮ ਨੂੰ ਉਹਨਾਂ ਨੇ ਸਿੱਧਾ ਨਿਸ਼ਾਨਤ ਲੈਂਦੇ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਮੁਕਾਬਲਾ ਹੁੰਦਾ। ਠੀਕ ਹੈ ਜੀ। ਔਰ ਮੁਕਾਬਲੇ 'ਚ ਸਾਹਮਣੇ ਵਾਲੀ ਧਿਰ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਹੁੰਦੀ ਹੈ ਔਰ ਹੋਣੀ ਚਾਹੀਦੀ ਹੈ, ਕਹਿੰਦੇ।
ਪਰ ਕਹਿੰਦੇ ਕਿ ਪਿੱਛੇ ਧੱਕਣ ਦੀ ਵੀ ਖੱਦ ਹੁੰਦੀ ਹੈ ਜੀ ਕਿ ਕਿੱਥੇ ਤੱਕ ਧੱਕਣਾ। ਤੇ ਜੇ ਮੁਕਾਬਲਾ ਝੂਠ ਦੇ ਆਧਾਰਿਤ ਤੇ ਆ, ਫਿਰ ਕਹਿੰਦੇ ਮੁਕਾਬਲਾ ਨਹੀਂਗਾ। ਤੇ ਇਹ ਕਿਹਨੂੰ ਸੁਣੌਤੀ ਹੈ? ਦੋਈ ਧਿਰਾਂ ਨੂੰ ਮੈਨੂੰ ਲੱਗਦਾ। ਦੋਨੇ ਧਿਰਾਂ ਨੇ ਇਸ ਵਾਰ ਕਾਫੀ ਕੱਚੇ ਚ ਉਤਰ ਕੇ ਪ੍ਰੋਪੇਗੈਂਡਾ ਕੀਤਾ, ਜਿਹਦੇ ਵਿੱਚੋਂ ਖਾਸ ਕਰਕੇ ਭਾਜਪਾ ਦੀ, ਮੋਦੀ ਜੀ ਉਹਦੀ ਟੀਮ ਨੇ ਤਾਂ ਬਿਲਕੁਲ ਹੀ ਧਰਮ ਦੇ ਸਹਾਰੇ ਲੈ ਕੇ, ਇਹਨਾਂ ਜਾਤ ਪਾਤ ਦੇ ਸਹਾਰੇ ਲੈ ਕੇ ਉਹਦੇ ਸਾਰੇ ਖੇਡੀ। ਮਣੀਪੁਰ ਤੁਸੀਂ ਜ਼ਿਕਰ ਕਰ ਰਹੇ ਸੀ, ਬਿਲਕੁਲ ਮੋਹਨ ਭਾਗਵਤ ਹੋਰੀ ਖਾਸੇ ਔਖੇ ਨਜ਼ਰ ਆਏ। ਉਹ ਕਹਿੰਦੇ ਕਿ ਪਿਛਲੇ ਲੰਘੇ 10 ਸਾਲਾਂ ਤੋਂ ਮਣੀਪੁਰ ਬਿਲਕੁਲ ਸ਼ਾਂਤ ਸੂਬਾ ਸੀ। ਅਚਾਨਕ ਉੱਥੇ ਗਨ ਕਲਚਰ ਦਾ ਵਧਣਾ, ਅਚਾਨਕ ਉੱਥੇ ਅੱਗ ਦਾ ਬਲ ਜਾਣਾ, ਤੇ ਕਹਿੰਦੇ ਫਿਰ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਕਿਹਦੀ ਸੀ? ਤੁਸੀਂ ਕਹਿੰਦੇ ਮੁੜ ਕੇ ਨਹੀਂ ਦੇਖਿਆ ਉਹਦੇ ਕੰਨੀ। ਸੋ ਕਿਹਨੂੰ ਕਿਹਾ ਗਿਆ, ਕਿਹਦੀ ਜ਼ਿੰਮੇਵਾਰੀ ਹੈ? ਜਿਹੜਾ ਦੇਸ਼ ਚਲਾ ਰਿਹਾ, ਜਿਹੜਾ ਸੱਤਾ ਚਲਾ ਰਿਹਾ, ਜਿਹੜਾ ਰਾਜ ਚਲਾ ਰਿਹਾ, ਇਹ ਉਹਨਾਂ ਸਾਰੀਆਂ ਧਿਰਾਂ ਨੂੰ, ਰਾਜਨੀਤਿਕ ਧਿਰਾਂ ਨੂੰ, ਸਾਰਿਆਂ ਨੂੰ ਸਵਾਲ ਕੀਤਾ। ਸਾਰਿਆਂ ਨੂੰ ਸਵਾਲ ਕੀਤਾ, ਬਿਲਕੁਲ ਸਹੀ ਹੈ। ਅੱਛਾ, ਇੱਕ ਗੱਲ ਹੋਰ ਮੋਹਨ ਭਾਗਵਤ ਹੋਰੀ ਕਹਿੰਦੇ ਕਿ ਸਾਡਾ ਕੰਮ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਾ, ਉਹਨਾਂ ਦਾ ਜੋੜ ਘਟਾ ਕਰਨਾ ਸਾਡਾ ਕੰਮ ਨਹੀਂਗਾ। ਅੱਛਾ, ਰਾਜਨੀਤਿਕ ਪਾਰਟੀਆਂ ਦੇਖਣ, ਉਹ ਕਹਿੰਦੇ। ਅੱਛਾ, ਪਰ ਜਦੋਂ ਚੋਣ ਮੁਕਾਬਲਾ ਝੂਠ ਦੇ ਆਧਾਰ ਤੇ ਹੋਊਗਾ, ਫਿਰ ਮਨਜ਼ੂਰ ਨਹੀਂ। ਕਹਿੰਦੇ ਸੰਸਦ ਕਾਹਦੇ ਲਈ ਆ? ਸਹਿਮਤੀ ਲਈ ਆ। ਪਰ ਕਹਿੰਦੇ ਤੁਸੀਂ ਵਿਰੋਧੀ ਧਿਰ ਨੂੰ ਮਤਲਬ ਇੱਕ ਵੱਖਰਾ ਪੱਖ ਰੱਖਣ ਵਾਲੀ ਧਿਰ ਮੰਨਦੇ, ਤੁਸੀਂ ਵਿਰੋਧੀ ਮੰਨਦੇ ਹੋ। ਕਹਿੰਦੇ ਜਦੋਂ ਮੰਨਿਆ ਵਿਰੋਧੀ ਲਿਆ, ਫਿਰ ਤੁਸੀਂ ਸਹਿਮਤੀ ਤੇ ਆਉਂਗੇ ਕਿਵੇਂ? ਹਾਂ, ਸਹੀ ਆ, ਬਿਲਕੁਲ। ਉਹ ਕਹਿੰਦੇ ਕਿ ਵਿਰੋਧੀ ਨੂੰ ਵਿਰੋਧੀ ਨਹੀਂ, ਇੱਕ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਆ, ਉਵੇਂ ਇੱਕ ਪਹਿਲੂ ਮੰਨੋ ਕਿ ਉਹਦਾ ਇੱਕ ਆਹ ਪੱਖਾ, ਆਪਣਾ ਇੱਕ ਆਹ ਪੱਖਾ, ਆਪਾਂ ਜੋ ਸਹਿਮਤੀ ਦੇ ਰਾਹ ਤੇ ਕਿਵੇਂ ਤੁਰਨਾ। ਕਹਿੰਦੇ ਵਿਰੋਧੀ ਧਿਰ ਨੂੰ ਵੀ ਇਹੀ ਚਾਹੀਦਾ ਕਿ ਹਰ ਗੱਲ ਦੇ ਵਿਰੋਧ ਤੇ ਨਹੀਂ, ਸਹੀ ਨੂੰ ਸਹੀ ਤੇ ਗਲਤ ਨੂੰ ਕਹਿਣਾ ਆਉਣਾ ਚਾਹੀਦਾ। ਸੋ ਇਸ ਲਈ ਉਹਨਾਂ ਨੇ ਇੱਥੇ ਵੀ ਸਵਾਲ ਖੜਾ ਕੀਤਾ। ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਆ ਜਿਹੜੀ ਮੈਂ ਗੱਲ ਕਰ ਰਿਹਾ ਸੀ, ਕਿ ਉਹ ਕਹਿੰਦੇ ਕਿ ਇਸ ਵਾਰ ਚੋਣਾਂ ਇੰਝ ਲੜੀਆਂ ਜਿਵੇਂ ਇਹ ਚੋਣਾਂ ਨਾ ਹੋ ਕੇ ਯੁੱਧ ਹੋਣ। ਠੀਕ ਹੈ। ਜਿਸ ਤਰ੍ਹਾਂ ਚੀਜ਼ਾਂ ਹੋਈਆਂ, ਕਹਿੰਦੇ ਦੋਵਾਂ ਪੱਖਾਂ ਨੇ ਕਮਰ ਕੱਸ ਕੇ ਹਮਲੇ ਕੀਤੇ, ਵੰਡ ਦੀ, ਮਾਨਸਿਕ ਦਰਾਰਾਂ ਦੀ, ਸਮਾਜਿਕ ਪਾੜੇ ਦੀ, ਕਹਿੰਦੇ ਰਾਜਨੀਤੀ ਨੂੰ ਵਧਾਵਾ ਦਿੱਤਾ। ਮਤਲਬ ਇਹ RSS ਦਾ ਮੁਖੀ ਕਹਿ ਰਿਹਾ, ਇਹ ਆਪਣੇ ਆਪ 'ਚ ਇੱਕ ਵੱਖਰਾ ਮਾਇਨਾ ਰੱਖਦਾ। ਬਿਲਕੁਲ ਸਹੀ ਹੈ, ਬਿਲਕੁਲ ਹੈ ਨਾ। ਇਸੇ ਵਰਤਾਰੇ ਨੂੰ ਅੱਗੇ ਚਲਾਉਂਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਮਰਿਆਦਾ, ਹੰਕਾਰ, ਧੱਕੇਸ਼ਾਹੀ, ਧਰਮਾਂ ਦੀ ਆੜ, ਇਹ ਸਾਡੇ ਰਾਜਨੀਤੀ ਦੇ ਵਿੱਚ ਥਾਂ ਨਹੀਂ ਹੋਣੀ ਚਾਹੀਦੀ। ਤੇ ਇਸੇ ਪਹਿਲੂ ਨੂੰ ਨਿਬੇੜਦਿਆਂ ਹੋਇਆਂ ਉਹਨਾਂ ਨੇ ਬਕਾਇਦਾ ਤੌਰ ਤੇ ਪੈਗੰਬਰ ਸਾਹਿਬ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਪੈਗੰਬਰ ਸਾਹਿਬ ਇਸਲਾਮ ਲਈ ਕੀ ਕਹਿੰਦੇ ਨੇ, ਉਹਦਾ ਪਾਲਣਾ ਕਿਤੇ ਨਹੀਂ ਹੋ ਰਹੀ, ਹੈ ਨਾ। ਈਸਾ ਮਸੀਹ ਹੋਰਾਂ ਨੇ ਕੀ ਕਿਹਾ, ਉਹਦੇ ਪ੍ਰਤੀ ਕੋਈ ਨਹੀਂ ਸੋਚ ਰਹੇ। ਪਰਮਾਤਮਾ ਨੇ ਸਾਨੂੰ ਜਿਸ ਕੰਮ ਲਈ, ਕਾਇਨਾਤ ਲਈ ਬਣਾਇਆ, ਉਹ ਰੋਲ ਨਹੀਂ ਨਿਭਾਇਆ ਜਾ ਰਿਹਾ। ਕਹਿੰਦੇ ਠੀਕ ਆ, ਆਰਥਿਕ ਤੌਰ ਤੇ ਤਰੱਕੀ ਹੋ ਗਈ, ਖੇਡਾਂ ਦੇ ਵਿੱਚ, ਸੱਭਿਆਚਾਰਕ ਖੇਤਰ ਤੁਸੀਂ ਕੋਈ ਮੱਲਾ ਮਾਰ ਲੀਆਂ, ਪਰ ਕਹਿੰਦੇ ਇਸ ਸੱਚਾਈ ਤੋਂ ਮੁਨੱਕਰ ਨਹੀਂ ਹੋ ਸਕਦੇ ਕਿ ਦੇਸ਼ ਦੇ ਵਿੱਚ ਅਜੇ ਬਹੁਤ ਚੁਣੌਤੀਆਂ ਨੇ, ਉਹਦਾ ਨਜਿੱਠਣਾ। ਕਹਿੰਦੇ ਬਾਹਰੀ ਸੋਚ ਵਾਲੇ ਆਏ ਸੀ, ਆ ਕੇ ਉਹ ਚਲੇ ਵੀ ਗਏ, ਤੁਸੀਂ ਅਪਣਾਈ ਬੈਠੇ ਹੋ। ਮੈਨੂੰ ਲੱਗਦਾ ਕਿ ਇਸ਼ਾਰਾ ਉਹਨਾਂ ਦਾ ਕਿਤੇ ਨਾ ਕਿਤੇ ਅੰਗਰੇਜ਼ੀ ਰਾਜ ਕਰਨੀ ਸੀ ਸ਼ਾਇਦ, ਕਿ ਉਹ ਆਏ ਤੇ ਮੰਡੀਆਂ ਪਾ ਕੇ ਚਲੇ ਗਏ ਤੇ ਤੁਸੀਂ ਕਹਿੰਦੇ ਉਸੇ ਨੂੰ ਅਪਣਾਈ ਬੈਠੇ ਹੋ। ਸੋ ਇਸ ਲਈ ਬੇਸ਼ੱਕ ਉਹਨਾਂ ਦੀ ਵਿਚਾਰਧਾਰਾ ਨਾਲ ਕੋਈ ਤਰ੍ਹਾਂ ਸਹਿਮਤ ਹੋਣ ਜਾਂ ਨਾ ਹੋਣ, ਹੈਨਾ, ਪਰ ਉਹਨਾਂ ਨੇ ਆਪਣੀ ਜਿਹੜੀ ਧਿਰ ਲਈ ਉਹ ਕੰਮ ਕਰਦੇ ਨੇ, ਜਾਂ ਜਿਹੜੀ ਧਿਰ ਉਹਨਾਂ ਨੇ ਪੈਦਾ ਕੀਤੀ ਆ, ਜੇ ਉਹਨਾਂ ਨੂੰ ਲੱਗੇ ਕਿ ਸਾਡੀ ਉਹੀ ਧਿਰ ਰਾਹ ਵਿਗਾੜ ਰਹੀ ਆ, ਜਾਂ ਮਤਲਬ ਕਿ ਇੱਕ ਬਿਲਕੁਲ ਲੜਾਈ, ਕਿਉਂਕਿ RSS ਮਿੱਠੀ ਲੜਾਈ ਲੜਨ ਲਈ ਜਾਣੀ ਜਾਂਦੀ ਆ। RSS ਮੰਨਿਆ ਜਾਂਦਾ ਕਿ ਉਹ ਸਿੱਧਾ ਜ਼ਹਿਰ ਦਾ ਟੀਕਾ ਲਾਉਣ ਦੀ ਬਜਾਏ ਮਿੱਠੀ ਗੋਲੀ ਦਿੰਦੀ ਆ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਜੇ ਸਿੱਧੇ ਟੀਕੇ ਲੱਗਣ ਲੱਗੇ ਤਾਂ ਦੇਸ਼ ਦੇ ਵਿੱਚ ਇੱਕ ਖਿਲਾਫ ਪੈਦਾ ਹੋ ਸਕਦਾ, ਕਿਉਂਕਿ ਜਿਹੜੀ ਧਿਰ ਦੇ ਖਿਲਾਫ ਮੂੰਹ ਫੱਟ ਹੋ ਕੇ ਨਰਿੰਦਰ ਮੋਦੀ ਹੋਰੀ ਬੋਲੇ ਨੇ, ਜਿਸ ਭਾਈਚਾਰੇ ਖਿਲਾਫ ਬੋਲੇ ਨੇ, ਅੱਜ ਵੀ ਦੇਸ਼ ਦੇ ਵਿੱਚ ਉਹਨਾਂ ਦੀ ਗਿਣਤੀ 23-24 ਕਰੋੜ ਹੈ। ਤੇ ਤੁਸੀਂ ਦੇਸ਼ ਨੂੰ ਕਿੱਧਰ ਧੱਕਣਾ ਚਾਹੁੰਦੇ ਹੋ? ਤੁਸੀਂ ਤਾਂ ਸੁਰੱਖਿਆ ਦਸਤਿਆਂ ਦੇ ਵਿੱਚ ਘਿਰ ਕੇ ਬਹਿ ਜਾਓਗੇ ਜੀ, ਤੇ ਦੇਸ਼ ਨੂੰ ਅੱਗ ਦੀ ਭੱਠੀ 'ਚ ਝੋਂਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਬਿਲਕੁਲ, ਇਹ ਤਾਂ ਦੇਸ਼ ਦੇ ਵੋਟਰ ਸੂਝਵਾਨ ਹੈ ਕਿ ਉਹਨਾਂ ਨੇ ਕਿਸੇ ਟਕਰਾਲੀ ਸਥਿਤੀ 'ਚ ਆਉਣ ਨਹੀਂ ਦਿੱਤੀਆਂ ਵੋਟਾਂ, ਨਹੀਂ ਤਾਂ ਤੁਸੀਂ ਹਰ ਸਟੇਜ ਤੋਂ ਬੋਲੇ ਇਹੋ ਜਿਹੇ ਬੋਲ। ਸੋ ਇਸ ਲਈ ਇਹ ਸਿੱਠਣੀਆਂ ਵਿਰੋਧੀ ਧਿਰਾਂ ਲਈ ਵੀ ਸੀ, ਇਹ ਨਸੀਹਤਾਂ ਵਿਰੋਧੀ ਧਿਰ ਲਈਆਂ ਸੀ, ਤੇ ਜ਼ਿਆਦਾਤਰ ਉਹ ਧੀਏ ਨੀ ਤੂੰ ਗੱਲ ਸੁਣ, ਨੂੰ ਹੈ ਨੀ ਤੂੰ ਕੰਨ ਕਰ, ਉਹ ਵਾਲਾ ਹਾਲ ਸੀ ਕਿ ਸਾਰਾ ਕੁਛ ਨਰਿੰਦਰ ਮੋਦੀ ਨੂੰ ਤੇ ਉਹਨਾਂ ਦੀ ਟੀਮ ਨੂੰ ਸੁਣਾਇਆ ਗਿਆ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਵੀ ਕਈ ਮੌਕੇ ਆਏ ਜਦੋਂ RSS ਨੂੰ ਬੋਲਣਾ ਚਾਹੀਦਾ ਸੀ, ਪਰ ਉਹ ਬੋਲੇ ਨਹੀਂ। ਕਿਸਾਨੀ ਬਿੱਲਾਂ ਤੇ ਵੀ ਉਹਨਾਂ ਦਾ ਜਿਹੜਾ ਰੁਖ ਸੀਗਾ ਉਹ ਦੋ ਭਾਂਤਾ ਜੀ ਸੀਗਾ। ਵਿੱਚ ਆਪਣੇ ਕਿਸਾਨ ਸੰਗਠਨ ਰਾਹੀਂ ਕੋਈ ਚੀਜ਼ਾਂ ਕਹਿੰਦੇ ਸੀ, ਵਿੱਚ ਜਦੋਂ UP ਬਿਹਾਰ ਕੰਨੀ ਦੇਖਦੇ ਸੀ, ਆਪਣੇ ਕੇਡਰ ਕੰਨੀ ਦੇਖਦੇ ਸੀ, ਉਹਨਾਂ ਤੋਂ ਵੀ ਫੀਡਬੈਕ ਲੈਂਦੇ ਸੀਗੇ ਕੀ ਹੋਣਾ ਚਾਹੀਦਾ। ਜਦੋਂ ਦਿੱਲੀ ਦੇ ਵਿੱਚ ਹਿੰਸਾ ਹੋਈ ਸੀ, ਤੁਹਾਨੂੰ ਯਾਦ ਹੋਣਾ,
ਉਦੋਂ ਵੀ ਇਸੇ ਭਾਈਚਾਰੇ ਦੇ ਖਿਲਾਫ ਹੀ ਸੀ ਨਾ ਹਿੰਸਾ, ਉਦੋਂ ਨਹੀਂ ਉਹ ਬੋਲੇ। ਬਿਲਕੁਲ ਬਹੁਤ ਸਾਰੇ ਮੌਕੇ ਦੁਵਿਧਾ ਚ ਰਹਿੰਦੀ ਹੈ ਕਈ ਥਾਵਾਂ ਤੇ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਹੈ ਕਿ ਜੇਕਰ ਤੁਹਾਡੇ ਕੋਲ ਐਡਾ ਵੱਡਾ ਮੰਚ ਹੈ ਜਿੱਥੇ ਤੁਹਾਨੂੰ ਪ੍ਰਧਾਨ ਮੰਤਰੀ ਵੀ ਸੁਣਦਾ, ਤਾਂ ਫਿਰ ਉੱਥੇ ਤੁਹਾਡੀ ਅਪਰੋਚ ਜਿਹੜੀ ਉਹ ਹੋਰ ਵੀ ਬ੍ਰੌਡ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਇਸੇ ਸਰਕਾਰ ਦੀ। ਕਹਿੰਦੇ ਚੰਦਰ ਬਾਬੂ ਨਾਇਡੂ ਨੂੰ ਠੰਡਾ ਕਰਨ ਦੇ ਲਈ ਭਾਜਪਾ ਹੁਣ ਉਹਦੀ ਸਾਲੀ ਨੂੰ ਸਪੀਕਰ ਬਣਾਊਗੀ ਜੀ। ਪ੍ਰਵੀਨ ਜੀ, ਆਪਾਂ ਇਸ ਪ੍ਰੋਗਰਾਮ 'ਚ ਕਿੰਨੀ ਵਾਰ ਗੱਲ ਕੀਤੀ ਆ ਕਿ ਭਾਜਪਾ ਬਾਰੇ ਰਾਜਨੀਤਿਕ ਦਲਾਂ ਦੇ ਵਿੱਚ ਇੱਕ ਧਾਰਨਾ ਬਣ ਚੁੱਕੀ ਆ, ਔਰ ਉਹ ਧਾਰਨਾ ਪ੍ਰਤੱਖ ਰੂਪ 'ਚ ਕਈ ਥਾਵਾਂ ਤੇ ਨਜ਼ਰ ਵੀ ਆਉਂਦੀ ਹੈ। ਬਿਲਕੁਲ ਸਹੀ। ਕਿ ਭਾਜਪਾ ਜਿਨ੍ਹਾਂ ਨੂੰ ਨਾਲ ਲਿਆਉਂਦੀ ਹੈ ਬਾਅਦ 'ਚ ਉਹਨਾਂ ਨੂੰ ਖਾਣ ਲੱਗ ਜਾਂਦੀ ਆ, ਜਿਹੜੇ ਦਲਾਂ ਨੂੰ ਨਾਲ ਤੁਰਦੀ ਹੈ ਬਾਅਦ 'ਚ ਉਹਨਾਂ ਨੂੰ ਖੋਰਾ ਲਾਉਣ ਲੱਗ ਜਾਂਦੀ ਆ। ਸ਼ਿਵ ਸੈਨਾ ਇਹਨਾਂ ਦੀ ਉਹ ਸੋਚ ਵਾਲੀ, ਇਹਨਾਂ ਦੀ ਉਹ ਧਾਰਨਾ ਵਾਲੀ ਧਿਰ, ਉਸੇ ਨੂੰ ਇਹਨਾਂ ਨੇ ਖੋਰਾ ਲਾਇਆ। ਬੇਸ਼ੱਕ ਅੱਜ ਸ਼ਿਵ ਸੈਨਾ ਫਿਰ ਕਿਸੇ ਮਜ਼ਬੂਤ ਸਥਿਤੀ 'ਚ ਬਣਦੀ ਜਾ ਰਹੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਲਈ ਮੁਸੀਬਤ ਖੜੀ ਹੋ ਸਕਦੀ ਹੈ ਆਉਣ ਵਾਲੀ ਚੋਣਾਂ 'ਚ ਵੀ। ਪਰ ਫਿਰ ਵੀ ਇੱਕ ਉਦਾਹਰਨ ਹੈ ਕਿ ਸ਼ਿਵ ਸੈਨਾ ਦੇ ਟੁਕੜੇ ਹੋਏ। ਪੰਜਾਬ 'ਚ ਅਕਾਲੀ ਦਲ ਦੀ ਇੱਕ ਉਦਾਹਰਨ ਹੈ ਨਾ, ਹਰਿਆਣਾ ਦੀ ਜਜਪਾ ਦੀ ਤਾਜ਼ੀ ਉਦਾਹਰਨ ਹੈ। ਸੋ ਅਜਿਹੀਆਂ ਕਿੰਨੀਆਂ ਉਦਾਹਰਨਾਂ ਨੇ ਕਿ ਜਿਹਦੇ ਵਿੱਚ ਸਪਸ਼ਟ ਦਿਖਿਆ। ਹੁਣ ਇੱਕ ਵਾਰ ਫਿਰ ਜਦੋਂ ਨਤੀਜੇ ਆਏ, ਸਹਾਰਿਆਂ ਦੀ ਸਰਕਾਰ ਬਣੀ, ਤਦ ਖਾਸ ਕਰਕੇ ਦੋ ਦਲਾਂ ਨੇ, JDU ਤੇ TDP ਨੇ ਜ਼ੋਰਦਾਰ ਮੰਗ ਕੀਤੀ ਕਿ ਸਾਨੂੰ ਉਹਦੇ ਚਾਹੀਦੇ ਨੇ। ਭਾਜਪਾ ਦੀ ਕੋਰ ਟੀਮ ਨੇ, ਮੋਦੀ ਦੀ ਕੋਰ ਟੀਮ ਨੇ ਤੈਅ ਕੀਤਾ ਕਿ ਜੇ ਅੱਜ ਇਹਨਾਂ ਮੂਹਰੇ ਗੋਡੇ ਟੇਕਦੇ ਤਾਂ 5 ਸਾਲੇ ਟਿਕਣ ਨਹੀਂ ਦੇਣਗੇ। ਇਸ ਲਈ ਉਹਨਾਂ ਨੇ ਕਿਹਾ ਕਿ ਨਾ ਵੀ ਤੁਸੀਂ 2 ਮੰਤਰਾਲੇ ਲੈਣੇ, 3 ਮੰਤਰਾਲੇ ਲੈਣੇ, ਇਹਦੇ ਬਾਰੇ ਤਾਂ ਗੱਲ ਕਰੋ, ਮੰਤਰਾਲੇ ਕਿਹੜੇ ਦੇਣੇ ਅਸੀਂ ਦੇਖਾਂਗੇ। ਇਹਦੇ ਤੇ ਵੀ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ, ਨਹੀਂ ਮੰਨੀਆਂ ਜਾਣੀਆਂ। ਹੁਣ ਜਦੋਂ ਮੰਤਰਾਲੇ ਉਹਨਾਂ ਨੂੰ ਪਸੰਦ ਦੇ ਨਹੀਂ ਮਿਲੇ ਤਾਂ ਬੇਸ਼ੱਕ ਉਹ ਕੌੜੇ ਕੁੱਟ ਭਰ ਰਹੇ ਨੇ, ਪਰ ਅਜੇ ਸੱਤਾ ਦੇ ਵਿੱਚ ਨੇ। ਦੂਸਰੇ ਪਾਸੇ ਅਜੀਤ ਪਵਾਰ ਹੋਣੀ ਤਾਂ ਨਾਰਾਜ਼ ਹੋਣ ਵੀ ਲੱਗ ਪਏ, ਹੈ ਨਾ, ਜਾਂ ਮਤਲਬ ਸ਼ਿਵ ਸੈਨਾ ਵਾਲਾ ਜਿਹੜਾ ਟੁੱਟ ਕੇ ਧੜਾਇਆ ਉਹ ਵੀ ਨਾਰਾਜ਼ ਹੈ। 3 ਸਹਿਯੋਗੀ ਦਲ ਤਾਂ ਸਿੱਧੇ ਨੇ ਜਿਨ੍ਹਾਂ ਨੂੰ ਥਾਂ ਹੀ ਨਹੀਂ ਮਿਲੀ, ਹੈ ਨਾ। ਅਗਲੇ ਕਹਿੰਦੇ ਅਸੀਂ ਜਿੱਤ ਕੇ ਵੀ ਸਾਨੂੰ ਥਾਂ ਨਹੀਂ ਤੇ ਹਾਰਿਆਂ ਨਾਲ ਤੁਸੀਂ ਥਾਂ ਦੇਈ ਜਾਂਦੇ ਹੋ। ਸੋ ਇਹ ਸਾਰੀ ਸਥਿਤੀ ਦੇ ਵਿਚਾਲੇ TDP ਤੇ JDU ਨੇ ਇੱਕ ਵਾਰ ਫਿਰ ਜ਼ੋਰ ਫੜਿਆ ਕਿ ਸਾਡਾ ਸਪੀਕਰ ਬਣਾਓ। ਠੀਕ ਹੈ। ਤਾਂ ਜਦੋਂ ਇਸ ਗੱਲ ਦਾ ਜ਼ੋਰ ਹੈ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ TDP ਜਾਂ JDU ਜਾਂ ਇਹਨਾਂ ਸਹਿਯੋਗੀ ਦਲਾਂ ਨੂੰ ਲੱਗਦਾ ਕਿ ਕੱਲ ਨੂੰ ਸਾਡੇ ਟੁੱਟ ਭੱਜ ਹੋ ਸਕਦੀ ਆ। ਕੱਲ ਨੂੰ ਕੋਈ ਅਹੁਦਿਆਂ ਦਾ ਲਾਲਚ ਇੱਧਰੋਂ ਉੱਧਰੋਂ ਆ ਸਕਦਾ, ਕੋਈ ਇੱਧਰ ਉੱਧਰ ਜਾ ਸਕਦਾ, ਉਹ ਫਿਰ ਸਪੀਕਰ ਦਾ ਰੋਲ ਬਹੁਤ ਅਹਿਮ ਹੁੰਦਾ। ਹਾਂਜੀ ਬਿਲਕੁਲ, ਜੋ ਤੋੜ ਭੰਨ ਹੁੰਦੀ ਹੈ। ਦੂਸਰਾ ਬੋਲਣ ਦਾ ਸਮਾਂ, ਜੇ ਉਹ ਸਾਰਾ ਕੁਛ। ਸੋ ਇਸ ਲਈ ਉਹ ਸਪੀਕਰ ਆਪਣਾ ਹੁਣ ਚਾਹੁੰਦੇ ਨੇ। ਪਰ ਇਸ ਵਿਚਾਲੇ ਭਾਜਪਾ ਦੇ ਲਈ ਇਹ ਸਵਾਲ ਖੜਾ ਹੋ ਗਿਆ ਕਿ ਉਹਨਾਂ ਨੇ ਜਦੋਂ ਕੈਬਨਿਟ ਬਣਾਈ ਤਾਂ ਓਮ ਬਿਰਲਾ ਨੂੰ ਥਾਂ ਨਹੀਂ ਦਿੱਤੀ ਕੈਬਨਿਟ 'ਚ। ਤੇ ਜੇ ਓਮ ਬਿਰਲਾ ਕੈਬਨਿਟ 'ਚ ਨਹੀਂ ਹੈਗੇ ਤਾਂ ਇਹਦਾ ਮਤਲਬ ਫਿਰ ਸਪੀਕਰ ਲਈ ਦਾਅਵੇਦਾਰ ਨੇ। ਤੇ ਜੇ ਓਮ ਬਿਰਲਾ ਸਪੀਕਰ ਲਈ ਦਾਅਵੇਦਾਰ ਨੇ, ਫਿਰ TDP ਤੇ JDU ਦੀ ਘਾਟ ਕੀ ਹੈ? ਹੁਣ TDP ਕਹਿੰਦੀ ਅਸੀਂ ਤਾਂ ਵੀ ਸਪੀਕਰ ਆਪਣਾ ਬਣਾਉਣਾ। ਇੰਡੀਆ ਗੱਠਜੋੜ ਨੇ ਦਾ ਚੱਲਿਆ ਕਿ ਠੀਕ ਹੈ TDP ਆਪਣਾ ਉਮੀਦਵਾਰ ਲਿਆਵੇ, ਅਸੀਂ ਸਮਰਥਨ ਕਰਦੇ ਕਿ ਅਸੀਂ ਉਹਦਾ ਸਮਰਥਨ ਕਰਾਂਗੇ। ਹੁਣ ਇਹ ਸਥਿਤੀ ਵਿੱਚ ਭਾਜਪਾ ਘਿਰੀ ਨਜ਼ਰ ਆਈ ਤੇ ਭਾਜਪਾ ਨੇ ਕਮਾਲ ਦੀ ਇੱਕ ਚਾਲ ਕੱਢੀ ਹੈ। ਉਸ ਨੂੰ ਸਿਰੇ ਲੈ ਕੇ ਜਾਂਦੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਊਗੀ। ਚੰਦਰ ਬਾਬੂ ਨਾਇਡੂ ਹੋਰਾਂ ਦੀ ਸਾਲੀ ਪੁਰਦੇਸ਼ਵਰੀ ਆਂਧਰਾ ਪ੍ਰਦੇਸ਼ ਤੋਂ ਭਾਜਪਾ ਦੀ ਪ੍ਰਧਾਨ ਹੈ ਤੇ ਉਹ ਪ੍ਰਧਾਨ ਦੇ ਨਾਲ ਨਾਲ ਮੈਂਬਰ ਪਾਰਲੀਮੈਂਟ ਹੈ। ਠੀਕ ਹੈ, MP ਜਿੱਤੀ ਹੈ ਤੇ MP ਜਿੱਤਣ ਹੋਣ ਕਰਕੇ ਹੁਣ ਭਾਜਪਾ ਇਹ ਸੋਚਦੀ ਹੈ ਕਿ ਪ੍ਰਦੇਸ਼ਵਰੀ ਨੂੰ ਬਣਾ ਦਿਓ। ਹੁਣ ਪ੍ਰਵੀਨ ਜੀ, ਇਹ ਨਹੀਂ ਹੈਗਾ ਕਿ ਪ੍ਰਦੇਸ਼ਵਰੀ ਬਣਨ ਦੇ ਨਾਲ TDP ਦਾ ਵਿਰੋਧ ਕਿਉਂ ਨਹੀਂ ਕਰੂਗੀ, ਮਤਲਬ ਚੰਦਰ ਬਾਬੂ ਨਾਇਡੂ ਦੀ ਸਾਲੀ ਸਿਰਫ ਇਸ ਲਈ ਵਿਰੋਧ ਨਹੀਂ ਕਰੂਗੀ, ਨਹੀਂ। ਭਾਜਪਾ ਨੂੰ ਪਤਾ ਹੈ ਕਿ ਪ੍ਰਦੇਸ਼ਵਰੀ ਉਹ ਔਰਤ ਹੈ ਜਿਹਨੇ ਜਦੋਂ ਚੰਦਰ ਬਾਬੂ ਨਾਇਡੂ ਨੇ ਆਪਣੇ ਸਹੁਰੇ NT ਰਾਮਾ ਰਾਵ ਦਾ ਤਖਤਾ ਪਲਟ ਕਰਕੇ ਆਪਣੇ ਹੱਥ 'ਚ ਲਿਆ ਸੀ TDP ਨੂੰ, ਉਸ ਸਮੇਂ ਉਹਨਾਂ ਦੀ ਇਹ ਧੀ ਪ੍ਰਦੇਸ਼ਵਰੀ NT ਰਾਮਾ ਰਾਵ ਦੀ ਉਹ ਧੀ ਜਿਹੜੀ ਚੰਦਰ ਬਾਬੂ ਨਾਇਡੂ ਦੀ ਘਰ ਵਾਲੀ ਦੀ ਭੈਣ ਹੈ ਤੇ ਸਾਲੀ ਹੈ ਇਹਨਾਂ ਦੀ ਰਿਸ਼ਤੇ ਵਿੱਚ, ਉਹਨੇ ਵੀ ਚੰਦਰ ਬਾਬੂ ਨਾਇਡੂ ਨੂੰ ਸਮਰਥਨ ਕੀਤਾ ਸੀ। ਠੀਕ ਹੈ, ਉਹਨੇ ਵੀ ਸਾਥ ਦਿੱਤਾ ਸੀ ਕਿ ਇਹਦੀ ਜਦੋਂ ਆਲੋਚਨਾ ਹੋ ਰਹੀ ਸੀ ਤਾਂ ਉਹ ਇਹਦੇ ਨਾਲ ਖੜੀ ਸੀ। ਸੋ ਇਸ ਲਈ ਕਹਿੰਦੇ ਕਿ ਇਸ ਸਥਿਤੀ ਦੇ ਵਿੱਚ ਚੰਦਰ ਬਾਬੂ ਨਾਇਡੂ ਇਸ ਗੱਲ ਦਾ ਵਿਰੋਧ ਨਹੀਂ ਕਰ ਸਕਣਗੇ ਕਿ ਪ੍ਰਦੇਸ਼ਵਰੀ ਨੂੰ ਨਾ ਬਣਾਓ। ਸਹੀ ਹੈ, ਬਿਲਕੁਲ। ਪਰ ਕੀ ਸਿਰਫ ਇੱਥੇ ਤੱਕ ਇਹ ਸਥਿਤੀ ਹੈ ਕਿ ਉਹਦਾ ਵਿਰੋਧ ਖਤਮ ਕਰਨਾ ਤੇ ਇਹਨੂੰ ਬਣਾ ਕੇ? ਨਹੀਂ। ਆਂਧਰਾ ਪ੍ਰਦੇਸ਼ ਤੋਂ ਚੰਦਰ ਬਾਬੂ ਨਾਇਡੂ ਨੇ, ਆਂਧਰਾ ਪ੍ਰਦੇਸ਼ ਤੋਂ ਪ੍ਰਦੇਸ਼ਵਰੀ ਹੈ। ਚੰਦਰ ਬਾਬੂ ਨਾਇਡੂ ਵੀ ਕੰਮਾ ਭਾਈਚਾਰੇ ਤੋਂ ਆਉਂਦੇ ਨੇ ਤੇ ਪ੍ਰਦੇਸ਼ਵਰੀ ਵੀ ਕੰਮਾ ਭਾਈਚਾਰੇ ਤੋਂ ਆਉਂਦੀ ਹੈ। TDP ਦਾ ਕੋਰ ਵੋਟ ਬੈਂਕ ਕੰਮਾ ਭਾਈਚਾਰਾ ਤੇ ਪ੍ਰਦੇਸ਼ਵਰੀ ਨੂੰ ਬਣਾ ਕੇ ਭਾਜਪਾ ਕੰਮਾ ਭਾਈਚਾਰੇ ਨੂੰ ਆਪਣੇ ਪਾਲੇ 'ਚ ਲਿਆਉਣ ਦੀ ਕੋਸ਼ਿਸ਼ ਵੀ ਆ, ਉਹਦੇ ਵੋਟ ਬੈਂਕ 'ਚ ਖੋਰਾ ਲਾਉਣ ਦੀ ਕੋਸ਼ਿਸ਼ ਵੀ। ਸੋ ਇਸ ਲਈ TDP ਨੂੰ ਇਹ ਵੀ ਫਿਕਰ ਹੈ ਕਿ ਆਹ ਤਾਂ ਦੂਰੀ ਚਾਲ ਹੋ ਗਈ ਸਾਡੇ ਤੇ, ਮਤਲਬ ਅਸੀਂ ਗੱਠਜੋੜ 'ਚ ਵੀ ਹਾਂ ਤੇ ਸਾਨੂੰ ਇਹ ਖਾਣ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਸੋ ਇਸ ਲਈ ਆ ਵੀ ਉੱਥੇ ਫਿਕਰ ਵੱਧ ਗਿਆ। ਹਾਂ, ਇਹਦੇ ਵਿੱਚ ਓਮ ਬਿਰਲਾ ਵੀ ਨਹੀਂ ਰੁੜਿਆ ਕਿ ਜੇ ਫਿਰ ਮੈਂ ਨਹੀਂ ਬਣਨਾ ਫਿਰ ਮੇਰਾ ਕੀ ਬਣਨਾ।
ਸੋ ਉਹ 'ਚ ਚਰਚਾ ਇਹ ਵੀ ਚੱਲ ਰਹੀ ਹੈ ਕਿ ਹੋ ਸਕਦਾ ਕਿ ਉਹਨਾਂ ਨੂੰ ਫਿਰ ਰਾਸ਼ਟਰੀ ਪ੍ਰਧਾਨ ਬਣਾ ਦੇਣ, ਕਿਉਂਕਿ ਮੋਦੀ ਅਮਿਤ ਸ਼ਾਹ ਦੇ ਨੇੜੇ ਨੇ, JP ਨੱਡਾ ਹੁਣ ਕੈਬਨਿਟ 'ਚ ਨੇ। ਸੋ ਇਸ ਲਈ ਹੋ ਸਕਦਾ ਕਿ ਫਿਰ ਇਹਨਾਂ ਦੇ ਉੱਤੇ ਪ੍ਰਧਾਨਗੀ ਦਾ ਤਾਜ ਆ ਜਾਵੇ, ਰਾਸ਼ਟਰੀ ਪ੍ਰਧਾਨਗੀ ਦਾ। ਪਰ ਉਹ 'ਚ ਵੀ ਥੋੜੀ ਜਿਹੀ ਦਿੱਕਤ ਓਮ ਬਿਰਲਾ ਨੂੰ ਇਹ ਲੱਗਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਵੀ, ਬਿਹਾਰ ਦੇ ਵਿੱਚ ਵੀ, ਹਰਿਆਣਾ, ਦਿੱਲੀ ਦੇ ਵਿੱਚ ਵੀ ਚੋਣਾਂ ਨੇ। ਸੋ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਇੱਥੋਂ ਨਾ ਕੋਈ ਪ੍ਰਧਾਨ ਕੱਢ ਲਿਆਵੇ। ਸੋ ਇਸ ਲਈ ਓਮ ਬਿਰਲਾ ਹੁਣ ਸਾਰਾ ਕੁਛ ਇਸ ਸਥਿਤੀ ਤੇ ਨਿਰਭਰ ਨੇ ਕਿ ਪਹਿਲਾਂ ਸਪੀਕਰ ਵਾਲਾ ਫੈਸਲਾ ਕੀ ਹੁੰਦਾ, ਫਿਰ ਅਗਲਾ ਪ੍ਰਧਾਨ ਵਾਲਾ ਕੀ ਹੁੰਦਾ। ਉਹ ਅਜੇ ਨਿਰਭਰ ਨੇ। ਜਿਵੇਂ ਉਹ ਮੈਚ ਹੈ ਨਾ ਅੱਜ, ਕਿ ਜੇ ਅਮਰੀਕਾ ਹਾਰਦਾ ਏ ਤਾਂ ਪਾਕਿਸਤਾਨ ਦਾ ਦਾ ਲੱਗਦਾ ਹੈ ਨਾ। ਸੋ ਪਾਕਿਸਤਾਨ ਜਿਹੜਾ ਇੰਡੀਆ ਤੋਂ ਹਾਰਿਆ, ਉਹ ਅੱਜ ਇੰਡੀਆ ਲਈ ਤਾੜੀਆਂ ਮਾਰੂਗਾ, ਜਿੱਤੋ ਬਾਈ ਤੁਸੀਂ ਜਿੱਤੋ ਤਾਂ ਸਾਡੀ ਥਾਂ ਬਣਦੀ ਹੈ। ਸੋ ਉਹੀ ਜਿਹਾ ਹਾਲਤ ਮੈਨੂੰ ਲੱਗਦਾ ਕਿ ਇੱਥੇ ਹੁਣ ਓਮ ਬਿਰਲਾ ਦੀ ਬਣੀ ਹੋਈ ਹੈ ਕਿ ਦੇਖਦੇ ਹਾਂ ਜੇ ਉੱਧਰ ਪ੍ਰਦੇਸ਼ ਵੀ ਜਾਂਦੀ ਹੈ ਤਾਂ ਕੀ ਮੈਨੂੰ ਇੱਧਰ ਮਿਲਦਾ, ਜੇ ਇੱਧਰ ਨਹੀਂ ਮਿਲਦਾ ਕੀ ਉੱਧਰ। ਸੋ ਇਸ ਲਈ ਸਥਿਤੀ ਅਜੇ ਖਾਸੀ ਗੁੰਝਲਦਾਰ ਆ। ਪਰ TDP ਨੂੰ ਫਿਕਰ ਪੈ ਗਿਆ ਕਿ ਸਾਡੇ ਤਾਂ ਇਹ ਵੋਟ ਬੈਂਕ ਤੇ ਵੀ ਖੋਰਾ ਲਾਉਣ ਵਾਲੀ ਚਾਲ ਤੱਕ ਆ ਗਏ। ਸੋ ਇਸ ਲਈ ਭਾਜਪਾ ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਤਾ। ਦੇਖੋ, ਜਿਹੜੇ N ਚੰਦਰਬਾਬੂ ਨਾਇਡੂ ਆ ਨਾ, ਉਹਨਾਂ ਦਾ ਭਾਜਪਾ ਦੇ ਨਾਲ ਕੋਈ ਬਾਹਲੇ ਵਧੀਆ ਸੁਖਾਵੇਂ ਰਿਸ਼ਤੇ ਨਹੀਂ ਰਹੇਗੇ। ਬਿਲਕੁਲ ਵੀ ਨਹੀਂ ਗਏ, ਅਜੇ ਵੀ ਨਹੀਂ ਹੈਗੇ, ਅਜੇ ਵੀ ਨਹੀਂ ਹੈਗੇ। ਹਾਂਜੀ, ਇਹ ਰਾਜਨੀਤਿਕ ਮਿਲਾਪ ਹੈ, ਮਨਾਂ ਦਾ ਮਿਲਾਪ ਨਹੀਂ, ਮਨਾਂ ਦਾ ਮਿਲਾਪ ਨਹੀਂ ਹੈ। ਸਹੀ ਗੱਲ ਹੈ। ਗੱਠਜੋੜ, ਸਿਆਸੀ ਗੱਠਜੋੜ ਮਜਬੂਰੀ ਦੇ ਗੱਠਜੋੜ ਆ, ਅਸਲ ਦੇ ਵਿੱਚ ਕਾਹਦੇ ਗੱਠਜੋੜ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੀ ਕਿਸਾਨੀ ਦੀ, ਸ਼ਰਮਾ ਜੀ, ਪੰਜਾਬ ਦੇ ਵਿੱਚ ਝੋਨਾ ਲੱਗਣਾ ਸ਼ੁਰੂ, ਪਰ ਬਿਜਲੀ ਦੀ ਕਹਿੰਦੇ ਕਿੱਲਤ ਹੈ। ਤੇ ਮੈਂ ਮਾਨ ਸਾਹਿਬ ਦੀ ਉਹ ਸਪੀਚ ਯਾਦ ਕਰ ਰਿਹਾ ਸੀਗਾ, ਜਿਹਦੇ ਵਿੱਚ ਉਹ ਦਾਅਵਾ ਕਰ ਰਹੇ ਸੀਗੇ ਕਿ ਅਸੀਂ ਇਹ ਥਰਮਲ ਪਲਾਂਟ ਲੈ ਲਿਆ ਤੇ ਬਿਜਲੀ ਤਾਂ ਅਸੀਂ ਵਾਧੂ ਕਰ ਦਿਆਂਗੇ। ਹੁਣ ਨਹੀਂ, ਬਿਜਲੀ ਉਹ ਵੀ ਬਿਆਨ ਯਾਦ ਹੋਣਾ ਤੁਹਾਨੂੰ, ਉਹ ਵੀ ਯਾਦ ਹੋਣਾ। ਇੱਕ ਚੱਲਦੇ ਪ੍ਰੋਗਰਾਮ 'ਚ ਮੋਬਾਈਲ ਤੇ ਮਿਲਾ ਕੇ ਗੱਲ ਕਰ ਰਹੇ ਸੀ ਮੁਖੀ ਸਾਹਿਬ ਨਾਲ ਕਿ ਦੱਸਿਓ ਜੀ ਕਿੰਨੀ ਆਪਾਂ ਬਿਜਲੀ ਵੇਚਦੇ ਹਾਂ ਜੀ, ਕਿੰਨੀ ਵੇਚਦੇ। ਬਿਲਕੁਲ ਸਹੀ। ਹਾਂਜੀ, ਉਹ ਵੀ ਹੱਦ ਹੈ। ਪੰਜਾਬ 'ਚ ਅੱਜ ਵੀ ਕੱਟ ਲੱਗਣ ਲਈ ਮਜਬੂਰ ਹੋਣਾ ਪੈ ਰਿਹਾ ਤੁਹਾਨੂੰ, ਕਿਉਂਕਿ ਤੁਹਾਡੇ ਕੋਲ ਬਿਜਲੀ ਸਰਪਲਸ ਨਹੀਂ ਹੈ। ਮੈਂ ਅੱਜ ਦੀ ਤਰੀਕ ਲੰਘੇ ਕੱਲ 11 ਜੂਨ ਤੋਂ ਪੰਜਾਬ 'ਚ ਝੋਨਾ ਲੱਗਣਾ ਸ਼ੁਰੂ ਹੋਇਆ। 6 ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਹੈ ਇਹਨਾਂ ਨੇ, ਜਿਹਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ ਹੈ, ਫਰੀਦਕੋਟ ਹੈ, ਮਾਨਸਾ, ਬਠਿੰਡਾ, ਫਾਜ਼ਿਲਕਾ ਤੇ ਫਿਰੋਜ਼ਪੁਰ। ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਤੇ ਪਲੱਸ ਜਿਹੜੀ ਸਾਡੀ ਕੰਡਿਆਲੀ ਤਾਰ ਦੇ ਪਾਰ ਖੇਤੀਬਾੜੀ ਆ, ਉੱਥੇ ਜਿਨ੍ਹਾਂ ਨੇ ਝੋਨਾ ਲਾਉਣਾ, ਉਹ ਝੋਨਾ ਹੁਣ 11 ਜੂਨ ਤੋਂ ਲੱਗਣਾ ਸ਼ੁਰੂ ਹੋ ਗਿਆ। ਤੇ ਬਾਕੀ ਸਾਰੇ ਪੰਜਾਬ ਦੇ ਲਈ 15 ਜੂਨ ਦੀ ਤਰੀਕ ਤੈਅ ਆ। ਤੇ ਇਹ ਵੀ ਕੋਸ਼ਿਸ਼ ਹੈ ਮੁੱਖ ਮੰਤਰੀ ਹੋਰਾਂ ਦੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਝੋਨਾ ਲੱਗਣਾ ਸ਼ੁਰੂ ਹੋਇਆ, ਇੱਥੇ ਨਹਿਰੀ ਪਾਣੀ ਦੀ ਵਰਤੋਂ ਵੱਧ ਹੋਵੇ। ਸੋ ਉਹਦੇ ਲਈ ਦਾਅਵੇ ਕੀਤੇ ਜਾ ਰਹੇ ਨੇ ਨਹਿਰੀ ਵਿਭਾਗ ਵੱਲੋਂ ਕਿ ਅਸੀਂ ਸਫਾਈ ਕਰਾ ਲਈ, ਸਾਰਾ ਕੁਝ ਕਰਾ ਲਿਆ। ਜਲਾਲਾਬਾਦ ਟੁੱਟ ਵੀ ਗਿਆ, ਜੇ ਸਫਾਈ ਕੀਤੀ ਹੁੰਦੀ ਤਾਂ ਉਹ ਟੁੱਟ ਭੱਜ ਨਾ ਹੁੰਦੀ। ਸੋ ਖੇਤਾਂ 'ਚ ਪਾਣੀ ਵੀ ਵੜ ਗਿਆ। ਪਰ ਚਲੋ, ਮੈਂ ਕਹਿੰਦਾ ਕਿ ਨਹਿਰੀ ਪਾਣੀ ਵਾਲੀ ਅਪਰੋਚ ਮੁੱਖ ਮੰਤਰੀ ਸਾਹਿਬ ਦੀ ਚੰਗੀ ਹੈ, ਜੇਕਰ ਇਹ ਹਕੀਕਤ ਦੇ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਤੱਕ, ਜਿੱਥੇ ਤੱਕ ਸਾਡਾ ਨਹਿਰੀ ਜਲ ਵਿਛਿਆ ਹੋਇਆ, ਜੇ ਉਹਦੇ ਆਲੇ ਦੁਆਲੇ ਵਾਲੇ ਖੇਤਾਂ ਨੂੰ ਨਹਿਰੀ ਪਾਣੀ ਲੱਗਣ ਲੱਗ ਜਾਵੇ ਤਾਂ ਦੂਰਾ ਫਾਇਦਾ। ਬਿਜਲੀ ਦੀ ਖਪਤ ਵੀ ਘੱਟ ਹੋਊਗੀ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਊਗਾ। ਸੋ ਇਹ ਕੋਸ਼ਿਸ਼ਾਂ ਚੰਗੀਆਂ ਨੇ। ਇਸੇ ਸੰਬੰਧ 'ਚ ਕੱਲ ਮੁੱਖ ਮੰਤਰੀ ਹੋਰਾਂ ਨੇ ਉਚੇਚੇ ਤੌਰ ਤੇ ਬਿਜਲੀ ਵਿਭਾਗ ਦੀ ਬੈਠਕ ਬੁਲਾਈ ਕਿ ਭਾਈ ਝੋਨਾ ਲੱਗਣਾ ਸ਼ੁਰੂ ਹੋ ਗਿਆ, ਹੁਣ 8 ਘੰਟੇ ਬਿਜਲੀ ਜ਼ਰੂਰੀ ਵੀ ਹੈ ਕਿਸਾਨ ਨੂੰ, ਕਿਉਂਕਿ ਜੇ ਝੋਨਾ ਲੱਗੂਗਾ ਤੁਹਾਨੂੰ ਪਾਣੀ ਚਾਹੀਦਾ, ਤੇ ਪਾਣੀ ਚਲਾਉਣ ਲਈ ਜੇ ਮੋਟਰ ਚੱਲੂਗੀ ਤਾਂ ਮੋਟਰ ਚੱਲੀ ਬਿਜਲੀ ਚਾਹੀਦੀ ਆ। ਸੋ 8 ਘੰਟੇ ਯਕੀਨੀ ਬਣਾਇਆ ਜਾਵੇ। ਹੁਣ ਮੈਂ ਦੇਖ ਰਿਹਾ ਕਿ 10 ਜੂਨ ਨੂੰ, 11 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਰਿਹਾ, 10 ਜੂਨ ਨੂੰ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ 13,000 ਮੈਗਾਵਾਟ। 13,011 ਮੈਗਾਵਾਟ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਬਿਨਾਂ ਝੋਨੇ ਤੋਂ। ਤੇ ਮਾਹਿਰਾਂ ਦਾ ਮੰਨਣਾ ਹੈ ਪ੍ਰਵੀਨ ਜੀ ਕਿ ਝੋਨਾ ਲੱਗਣ ਦੇ ਦੌਰਾਨ ਇਹ ਮੰਗ 15,500 ਤੋਂ ਲੈ ਕੇ 16,000 ਮੈਗਾਵਾਟ ਤੱਕ ਜਾਂਦੀ ਹੈ। ਪਰ ਜਦੋਂ ਮੈਂ ਹੁਣ 13,000 ਮੈਗਾਵਾਟ ਦਾ ਹਵਾਲਾ ਦੇਖਦਾ ਤਾਂ ਇਸ 13,000 ਮੈਗਾਵਾਟ ਚੋਂ ਅਸੀਂ 7700 ਮੈਗਾਵਾਟ, 7,723 ਮੈਗਾਵਾਟ ਕੇਂਦਰੀ ਪੂਲ ਤੋਂ ਲੈ ਰਹੇ ਹਾਂ। ਉਹ ਅੱਛਾ। ਤੇ ਇਹਦਾ ਮਤਲਬ ਜੇ ਕੇਂਦਰੀ ਪੂਲ ਤੋਂ ਅਸੀਂ 7,723 ਲੈ ਰਹੇ ਹਾਂ ਤਾਂ ਬਾਕੀ ਤਾਂ ਫਿਰ ਅਸੀਂ ਆਪਣੀ ਪੂਰੀ ਕਰ ਰਹੇ ਹੋਣੇ। ਚਾਹੇ ਉਹ ਸਾਡੇ ਸਰਕਾਰੀ ਥਰਮਲ ਪਲਾਂਟ ਹੈ, ਚਾਹੇ ਪ੍ਰਾਈਵੇਟ ਹੈ, ਚਾਹੇ ਹਾਈਡਰੋ ਪ੍ਰੋਜੈਕਟ ਹੈ, ਚਾਹੇ ਹੋਰ ਨੇ, ਉਹਨਾਂ ਸਾਰਿਆਂ ਦਾ ਤੇ 7,723 ਕੇਂਦਰੀ ਪੂਲ ਦਾ ਲੈ ਕੇ ਵੀ ਸਾਨੂੰ 500 ਤੋਂ 600 ਮੈਗਾਵਾਟ ਘਾਟਾ ਪੈ ਰਿਹਾ, ਤੇ ਸਾਨੂੰ ਉਹਦੇ ਚੱਕਰ 'ਚ ਉਹਨੇ ਕੱਟ-ਕੁੱਟ ਲਾਉਣੇ ਪੈ ਰਹੇ ਆ। ਤੇ ਇਹ ਜੇ 13,000 'ਚ ਸਾਨੂੰ 500-600 ਦਾ ਫਰਕ ਖੱਪਾ ਖੜਾ ਹੈ, ਤੇ ਜਦੋਂ ਮੰਗ 15,500 16,000 ਗਈ ਤੇ ਸਾਰਾ ਪੰਜਾਬ ਬੰਦ ਕਰ ਦੋਗੇ ਕਿ ਹਾਂ ਮੋਟਰਾਂ ਚੱਲਣੀਆਂ ਭਾਈ ਸਰ। ਗਰਮੀ ਦਾ ਕਹਿਰ ਹੈ, ਬਿਲਕੁਲ ਹੈ, ਤੇ ਜਾਂ ਫਿਰ ਤੁਸੀਂ ਬਾਹਰੋਂ ਮਹਿੰਗੀ ਖਰੀਦੋਗੇ, ਦੁੱਗਣੇ ਭਾਅ ਤੇ ਖਰੀਦੋਗੇ। ਸੋ ਇਸ ਲਈ ਪੰਜਾਬ ਦੇ ਲਈ ਇਹ ਮੁਸ਼ਕਲ ਵੀ ਹੈਗੀ ਹੈ ਤੇ ਦਿੱਕਤ ਵੀ ਹੈ। ਤੇ ਇਸ ਲਈ ਇਹ ਇੱਕ ਚੰਗਾ ਹੱਲ ਵੀ ਉਹਦਾ ਹੈਗਾ ਕਿ ਅਸੀਂ ਨਹਿਰੀ ਦੇ ਉੱਤੇ ਆਪਣੀ ਖੇਤੀਬਾੜੀ ਨੂੰ ਜੇ ਲੈ ਜਾਂਦੇ ਹਾਂ, ਜੇ ਇਹਦੇ ਲਈ ਸਹੀ ਪ੍ਰਬੰਧ ਸਰਕਾਰ ਖਾਲੇ ਸਾਫ਼ ਕਰਕੇ ਹੈ ਨਾ, ਉਹ ਮਤਲਬ ਸੂਇਆਂ 'ਚ ਪਾਣੀ ਦੇ ਕੇ, ਜਾਂ ਜਿਹੜੇ ਮੋਗੇ ਨੇ ਉਹਨਾਂ ਨੂੰ ਸਹੀ ਉਹ ਕਰਕੇ, ਸੋ ਜੇ ਇਹ ਪ੍ਰਬੰਧ ਕਰ ਦਿੰਦੀ ਹੈ ਤਾਂ ਇਹਦੇ ਨਾਲ ਪਾਣੀ ਦੀ ਬੱਚਤ ਵੀ, ਧਰਤੀ ਹੇਠਲੇ ਪਾਣੀ ਦਾ ਪੱਧਰ ਵੀ, ਤੇ ਨਾਲ ਦੀ ਨਾਲ ਬਿਜਲੀ ਦੀ ਖਪਤ ਵੀ। ਸੋ ਇਹ ਸਾਰਾ ਕੁਝ ਕੰਟਰੋਲ ਸਕਦਾ। ਨਹੀਂ ਤਾਂ ਫਿਰ 16,000 ਮੈਗਾਵਾਟ ਤੱਕ ਜਦ ਬਿਜਲੀ ਦੀ ਖਪਤ ਗਈ
ਤਾਂ ਫਿਰ ਪੰਜਾਬ 'ਚ ਦੇਖ ਲਓ ਬਿਜਲੀ ਦੀ ਕਿੱਲਤ ਨਾਲ ਵੀ ਜੂਝਣਾ ਪੈਣਾ, ਕੱਟਾਂ ਨਾਲ ਵੀ ਜੂਝਣਾ ਪੈਣਾ ਤੇ ਗਰਮੀ ਨਾਲ ਵੀ 2-4 ਹੋਣਾ ਪੈਣਾ ਤੇ ਸਰਕਾਰ ਫਿਰ ਤਿਆਰ ਰਹੇ, ਜ਼ਿਮਨੀ ਚੋਣਾਂ 'ਚ ਤੋਹਫੇ ਮਿਲ ਜਾਣੇ ਫਿਰ ਉਹਨੂੰ। ਹਾਂ, ਅਸਲ ਦੇ ਵਿੱਚ ਪੰਜਾਬ ਨੂੰ ਆਪਾਂ ਅਕਸਰ ਹੀ ਦੇਖਦੇ ਹਾਂ ਸ਼ਰਮਾ ਜੀ, ਖੇਤੀ ਆਧਾਰਿਤ ਸੂਬਾ ਕਿਹਾ ਜਾਂਦਾ, ਪਰ ਸਾਡਾ ਜਿਹੜਾ ਖੇਤੀ ਦਾ ਸੰਕਟ ਹੈ ਬਹੁ ਪਰਤੀ ਸੰਕਟ ਹੈ, ਇਹ ਇਕੱਲਾ ਇੱਕ ਸੰਕਟ ਨਹੀਂ ਗਾ। ਆਪਾਂ ਕਈ ਵਾਰੀ ਦੇਖ ਲੈਂਦੇ ਹਾਂ, ਲੋਕ ਕਹਿ ਦਿੰਦੇ ਆ ਕਿਸਾਨ ਧਰਨੇ ਲਾਉਂਦੇ ਆ, ਧਰਨੇ ਵੀ ਕਿਸਾਨਾਂ ਦੇ ਹੁਣ ਤਾਂ ਉਲਟੀ ਜਾਣ ਲੱਗ ਪਏ ਜੇ ਵੇਖਿਆ ਜਾਵੇ ਤਾਂ, ਕਿਉਂਕਿ ਉਹ ਸਰਕਾਰੀ ਜਾਂ ਨੈਰੇਟਿਵ ਹਾਵੀ ਹੋਣ ਲੱਗ ਪਿਆ ਵੀ ਇਹ ਸੜਕਾਂ ਰੋਕਦੇ ਆ ਜੀ, ਸੂਬੇ ਦੇ ਮਾਲਗੇ ਦਾ ਨੁਕਸਾਨ ਹੁੰਦਾ, ਇਹ ਬਲਾ ਉਹ ਵੀ ਹੈ ਹਨਾ। ਪਰ ਆਪਾਂ ਦੇਖਦੇ ਹਾਂ ਕਿ ਅਸਲ ਦੇ ਵਿੱਚ ਸਾਡੀ ਜਿਹੜੀ ਇਹ ਖੇਤੀ ਆ, ਕੈਪਟਨ ਦੀ ਸਰਕਾਰ 'ਚ ਤਾਂ ਕੋਈ ਖੇਤੀ ਮੰਤਰੀ ਨਹੀਂ ਸੀਗਾ, ਇਹਨਾਂ ਨੇ ਚਲੋ ਖੁੱਡੀਆਂ ਸਾਹਿਬ ਨੂੰ ਬਣਾਤਾ, ਤੇ ਪਹਿਲਾਂ ਬਾਦਲ ਸਾਹਿਬ ਵੇਲੇ ਵੀ ਆਪਦੇ ਕੋਲ ਹੀ ਸੀਗਾ ਉਹਨਾਂ ਕੋਲ ਖੇਤੀ ਮੰਤਰਾਲਾ। ਇਹਨਾਂ ਨੇ ਰਜਬਾਹੇ ਤਾਂ ਜ਼ਰੂਰ ਸਾਫ਼ ਕਰਾਏ ਆ, ਸਿੰਜਾਈ ਦੇ ਲਈ ਪਾਣੀ ਨਹਿਰੀ ਪਹੁੰਚਦਾ ਤਾਂ ਜ਼ਰੂਰ ਕੀਤਾ, ਪਰ ਹੁਣ ਇਸ ਮੰਗ ਨੂੰ ਜਿਹੜੀ ਤੁਸੀਂ 15,000 ਮੈਗਾਵਾਟ ਦਾ ਹਵਾਲਾ ਦਿੱਤਾ, ਸ਼ਰਮਾ ਜੀ ਅਗਲੀ ਵਾਰੀ ਉਹਨੇ 17 ਤਾਂ ਹੋ ਜੂ, 12 ਤਾਂ ਹੁੰਦੀ ਨਹੀਂ ਜਿਹੜੇ ਹਿਸਾਬ ਨਾਲ ਵਧਣੀ ਹੈ ਆਪਾਂ। ਹਾਂਜੀ, ਜਦੋਂ ਆਪਾਂ ਖਬਰਾਂ ਕਰਦੇ ਸੀਗੇ ਪਿਛਲੇ ਸੀਜ਼ਨ ਦੇ ਵਿੱਚ, ਉਦੋਂ 12, 13, 13.5 ਦੀ ਖੜੀ, 14 ਤੱਕ ਵੀ ਜਾਂਦੀ ਰਹੀ ਹੈ ਹਨਾ। ਪਰ ਇਹਦੇ ਲਈ ਸਾਡੇ ਕੋਲ ਨਾ ਤਾਂ ਟਰਾਂਸਮਿਸ਼ਨ ਸਮਰੱਥਾ ਲਈ ਕੋਈ ਹੈਗਾ, ਕੋਈ ਜੁਗਾੜ ਕੇ ਅਸੀਂ ਉਹ ਕਰ ਸਕੀਏ, ਨਾ ਸਾਡੇ ਕੋਲ ਕਿਸਾਨੀ ਨੂੰ ਇਹਦਾ ਬਦਲ ਦੇਣ ਦਾ ਕੋਈ ਵਿਚਾਰ ਹੈਗਾ, ਆਪਸ਼ਨ ਹੈਗੀ ਆ, ਅਲਟਰਨੇਟ ਹੈਗਾ। ਸੋ ਮਤਲਬ ਅਸੀਂ ਇਹ ਸੰਕਟ ਵੀ ਸਾਡਾ ਬਿਜਲੀ ਵਾਲਾ ਵੀ ਡੂੰਘਾ ਹੀ ਹੁੰਦਾ ਜਾ ਰਿਹਾ, ਕਿਉਂਕਿ ਅਸੀਂ ਤੁਰੰਤ ਜਦੋਂ ਸਮੱਸਿਆ ਆਉਂਦੀ ਹੈ ਜਦ ਉਹਦੇ ਬਾਰੇ ਉਹਨਾਂ ਸੋਚਦੇ ਹਾਂ। ਹਾਂਜੀ, ਤੇ ਫਿਰ ਉਸ ਤੋਂ ਬਾਅਦ ਫਿਰ ਲੰਘੇ ਸਮਝੋ ਚੱਲ ਲੰਘ ਗਿਆ, ਖਤਮ ਕਰੋ ਆਪਾਂ ਕੀ ਲੈਣਾ ਬਸ। ਬਿਲਕੁਲ ਇਹ ਹਾਲ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।